ਤੁਸੀਂ ਪੰਜਾਬੀ ਵੱਲੇ ਕਿਉਂ ਆਏ ਔਰ ਪੰਜਾਬੀ ਵੱਲ ਵੀ ਤੁਸੀਂ ਆਏ ਤੇ ਫਿਰ ਉਸ ਰੰਗ ਦੇ ਵਿੱਚ ਆਏ ਜਿਹੜਾ ਬਹੁਤ ਔਖਾ ਹੈ ਤੇ ਪੰਜਾਬੀ ਵੱਲ ਆਉਣ ਦੇ ਕਿਹੜੀ ਚੀਜ਼ ਤੁਹਾਨੂੰ ਖਿੱਚ ਕੇ ਲੈ ਆਈ? ਸ਼ੁਰੂ ਤੋਂ ਹੀ ਸਾਡੇ ਹੈ ਜੱਗਾ ਟੈਪ ਫਿਲਮਾਂ ਸੁਲਤਾਨ ਰਾਏ ਸਾਹਿਬ ਹੋ ਗਏ, ਤੈਮਾ ਨੂਰ ਸਾਹਿਬ ਹੋ ਗਏ, ਉਹਨਾਂ 'ਚ ਗਾਣੇ ਵੀ ਪੰਜਾਬੀ ਬੋਲੇ ਜਾਂਦੇ। ਉਹਨਾਂ ਵੱਲੇ ਵੇਖ ਕੇ ਮੈਨੂੰ ਸ਼ੌਕ ਸੀ ਕਿ ਮੈਂ ਵੀ ਪੰਜਾਬੀ ਹੀ ਬਣਨਾ ਤੇ ਪੰਜਾਬੀ ਹੀ ਗਾਣਾ ਹੈ ਤੇ ਚਿਮਟਾ ਵੀ ਵਜਾਣਾ। ਓ ਮੈਂ ਨੀਲ ਕਰਾਇਆ ਨੀਲ ਕਾ ਮੇਰਾ ਤਨ ਮਨ ਨੀਲੋ ਨੀਲ ਵੇ ਮੈਂ ਸੋਦੇ ਕੀਤੇ ਦਿਲਾਂ ਦੇ ਅਸਾਂ ਡੋਲਾ ਤੇ ਨਾ ਰੱਖਿਆ ਸਜਰੇ ਗੁਲਾਬ ਵਾਂਗੋ ਮੈਂ ਤੇਰੀ ਤੋਂ ਮੇਰਾ ਛੱਡ ਨਾ ਜਾਵੀਂ ਵੇ। ਬੰਦੇ ਦਾ ਨਾ ਸਭ ਤੋਂ ਵੱਡਾ ਕ੍ਰਿਟਿਕ ਤਨਕੀਦਨਿਕਾਰ ਉਹ ਬੰਦਾ ਆਪ ਹੀ ਹੁੰਦਾ ਹੈ। ਤੁਹਾਨੂੰ ਕਦੋਂ ਲੱਗਿਆ ਕਿ ਭਈ ਮੈਂ ਤੇ ਗਾ ਸਕਦੀ ਹਾਂ? ਕਿਹੜੇ ਬੋਲ ਸਨ ਜਿਨ੍ਹਾਂ ਦੇ ਤੁਹਾਨੂੰ ਮਾਣ ਦਿੱਤਾ ਕਿ ਮੁਸਕਾਨ ਤੂੰ ਤੇ ਗਾ ਸਕਦੀ? ਜੀ ਉਹ ਬੋਲ ਹਨ ਬੋਲ ਮਿੱਟੀ ਦੇ ਬਾਵਿਆ, ਹਾਜੀ ਆਲਮ ਲੋਹਾਰ ਸਾਹਿਬ ਨੇ ਬੋਲਿਆ। ਉਹ ਬੋਲ ਮਿੱਟੀ ਦਾ ਬਾਵਿਆ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਮੇਰਾ ਸੋਹਣਾ ਮਾਹੀ। ਜੋੜੀ ਤੇਰੀ ਮੇਰੀ ਸਾਰਿਆਂ ਤੋਂ ਸੋਹਣੀ ਵੇਖ ਵੇਖ ਜੱਗ ਮੱਚਦਾ ਬੱਲੇ ਬੱਲੇ ਜੀ ਵੇਖ ਵੇਖ ਜੱਗ ਮੱਚਦਾ। ਕਿਤਨਾ ਔਖਾ ਸੀ ਇਹ ਚਿਮਟੇ ਨੂੰ ਸਿੱਖਣਾ ਹੈ ਸਾਰਾ ਕੁਝ, ਉਹ ਕੁਝ ਥੋੜਾ ਦੱਸੋ। ਚਿਮਟਾ ਬਹੁਤ ਔਖਾ ਸੀ, ਜਿੰਨਾ ਕਿ ਲਾ ਲਓ ਗਾਣਾ ਸੌਖਾ ਸੀ ਨਾ ਫੋਕ, ਉਹਦੇ ਤੋਂ ਡਬਲ ਟ੍ਰਿਪਲ ਜਿਹੜਾ ਸੀ ਨਾ ਚਿਮਟਾ ਵਜਾਣਾ ਔਖਾ ਸੀ ਕਿਉਂਕਿ ਕੁਛ ਉਹ ਭਾਰਾ ਵੀ ਓਨਾ ਹੀ ਸੀ, ਕੁਛ ਵਜਾਣ ਲੱਗਿਆ ਵੀ ਮੁਸ਼ਕਲ ਹੁੰਦੀ, ਫਿਰ ਕਿੰਨੇ ਕਿੰਨੇ ਦਿਨ ਹੱਥ ਦਰਦ ਹੁੰਦੇ ਰਹਿਣੇ। ਸਭ ਤੋਂ ਚੰਗਾ ਗਾਣਾ ਜਿਹੜਾ ਤੁਹਾਨੂੰ ਮਾਣ ਆਪਣੇ ਆਪ ਤੋਂ ਆਇਆ ਹੋਵੇ ਕਿ ਮੁਸਕਾਨ ਤੂੰ ਤੇ ਗਾ ਗਈ, ਉਹ ਹੈ ਜੀ ਜੱਟ ਮਿਰਜ਼ਾ। ਆਮ ਬੰਦਾ ਤੇ ਗਾ ਹੀ ਨਹੀਂ ਸਕਦਾ, ਮੇਰੇ ਵਰਗੀ ਸਿਹਤ ਵਾਲਾ ਤੇ ਬਿਲਕੁਲ ਨਹੀਂ ਗਾ। ਜੋਸ਼ ਵਾਲਾ ਜ਼ੋਰ ਵਾਲਾ ਕੰਮ ਹੈ ਜੱਟ ਮਿਰਜ਼ਾ ਕਿ ਜਿਹੜਾ ਹਾਈ ਮਾਈ ਕੋਈ ਗਾ ਨਹੀਂ ਸਕਦਾ। ਤੇ ਨਾਲ ਚਿਮਟਾ ਵੀ ਵਜਾਣਾ, ਨਾਲ ਉਹਨਾਂ ਹੀ ਉਤਲੀਆਂ ਸੁਰੀਆਂ ਤੇ ਚਿਮਟਾ ਰੱਖ ਕੇ ਉਹਨਾਂ ਹੀ ਸੁਰਾਂ ਤੇ ਆਵਾਜ਼ ਰੱਖ ਕੇ ਗਾਣਾ। ਮੈਨੂੰ ਸਭੇ ਪੀੜਾਂ ਨੇ ਮੰਦੀਆਂ ਇੱਕ ਬੁਰੀ ਪਾਇਆਂ ਦੀ ਪੀੜ ਪਰ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ। ਉਹ ਭਾਵੇਂ ਉਹ ਕੇ ਮਰਨ ਫਕੀਰ, ਉਹ ਕਾਨੂੰ ਭੈਣਾ ਜਾਂਦੀਆਂ ਵਿਛੜ ਜਾਣ ਜਿਨ੍ਹਾਂ ਦੇ ਵੀ। ਜਿਸ ਉਮਰ ਵਿੱਚ ਬਾਲ ਖਿਡੌਣਿਆਂ ਨਾਲ ਖੇਡਦੇ ਹਨ ਉਸ ਉਮਰ ਦੇ ਵਿੱਚ ਜੇ ਕੋਈ ਸੁਰਾਂ ਦੇ ਨਾਲ ਖੇਡੇ ਤੇ ਬਹੁਤ ਚੰਗਾ ਲੱਗਦਾ ਹੈ। ਅੱਜ ਮੈਂ ਜਿਸ ਸ਼ਖਸੀਅਤ ਦੇ ਨਾਲ ਬੈਠਾ, ਜਿਸ ਗੁਲੂਕਾਰਾਂ ਦੇ ਨਾਲ ਬੈਠਾ ਹਾਂ, ਇਹਨਾਂ ਨੇ ਪੰਜਾਬੀ ਨੂੰ ਬਹੁਤ ਸੋਹਣਾ ਗਾਇਆ ਔਰ ਪੰਜਾਬੀ ਦੇ ਅੰਦਰ ਵੀ ਪੰਜਾਬੀ ਫੋਕ ਨੂੰ, ਉਹ ਲੈਗੈਸੀ ਜਿਹੜੀ ਪੰਜਾਬ ਦੀ ਸਦੀਆਂ ਤੋਂ ਚੱਲੀ ਆ ਰਹੀ ਹੈ, ਜਿਸ ਨੂੰ ਲੋਕ ਭੁੱਲ ਗਏ, ਮੇਲ ਭੁੱਲ ਗਏ, ਮੁੰਡੇ ਭੁੱਲ ਗਏ, ਬੰਦੇ ਭੁੱਲ ਗਏ, ਤੇ ਉਹਨੂੰ ਯਾਦ ਰੱਖਾ ਤੇ ਕੁੜੀ ਨੇ ਰੱਖਾ। ਉਸ ਦਾ ਜਿੰਨਾ ਰੂਪ ਸੋਹਣਾ ਹੈ ਉਨਾ ਹੀ ਉਸ ਦਾ ਪੰਜਾਬੀ ਫੋਕ ਸੋਹਣਾ ਹੈ। ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਔਰ ਗੱਲਬਾਤ ਕਰਾਂਗੇ ਮੁਸਕਾਨ ਨੁਸ਼ਾਹੀ ਹੋਰਾਂ ਨਾਲ। ਜੀ ਆਇਆਂ ਨੂੰ ਮੁਸਕਾਨ ਨੁਸ਼ਾਹੀ ਜੀ। ਬਹੁਤ ਸ਼ੁਕਰੀਆ ਜੀ ਅਹਿਮਦ ਰਜ਼ਾ ਸਾਹਿਬ ਤੁਹਾਡਾ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਤੁਹਾਡੇ ਨਾਲ ਮੈਂ ਗੱਲਾਂ ਬਾਤਾਂ ਕਰਨ ਲਈ ਚੱਲ ਕੇ ਆਈ। ਕਾਬਿਲ ਤਾਂ ਤੁਸੀਂ ਬਹੁਤ ਹੋ ਔਰ ਯਕੀਨਨ ਸਾਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਤੁਸੀਂ ਗਾਉਂਦੇ ਹੋ, ਤੁਸੀਂ ਆਉਂਦੇ ਹੋ। ਔਰ ਉਹਦੇ ਵਿੱਚ ਦੋ ਚੀਜ਼ਾਂ ਹਨ, ਇੱਕ ਤਾਂ ਤੁਸੀਂ ਜਿਵੇਂ ਮੈਂ ਦੱਸਿਆ ਪੰਜਾਬੀ ਫੋਕ ਨੂੰ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ, ਤੇ ਦੂਸਰਾ ਤੁਹਾਡਾ ਇੱਕ ਕੁੜੀ ਹੋ ਕੇ ਤੇ ਇਸ ਨੂੰ ਗਾਣਾ, ਉਹ ਚਿਮਟੇ ਦੇ ਨਾਲ ਗਾਣਾ, ਜਿਹੜਾ ਕਿਧਰੇ ਸਾਨੂੰ ਵੇਖਣ ਨੂੰ ਨਹੀਂ ਮਿਲਦਾ। ਸੋ ਸਾਨੂੰ ਬੜਾ ਮਾਣ ਮਿਲਦਾ ਹੈ ਜਦੋਂ ਵੀ ਤੁਸੀਂ ਆਉਂਦੇ ਹੋ। ਅੱਜ ਅਸੀਂ ਕੋਈ ਥੋੜ੍ਹਾ ਜਾਵਾਂਗੇ ਤੁਹਾਡੀ ਜੀਵਨੀ ਵੱਲ, ਤੁਹਾਡੀ ਹਯਾਤੀ ਵੱਲ, ਔਰ ਹਯਾਤੀ ਵੱਲ ਅਸੀਂ ਜਾਵਾਂਗੇ ਕਿ ਕਿੱਥੋਂ ਤੁਸੀਂ ਇਹ ਸਿੱਖਿਆ, ਕਿਉਂਕਿ ਕੋਈ ਵੀ ਕੰਮ ਹੁੰਦਾ ਹੈ ਤੇ ਉਹਦੇ ਪਿੱਛੇ ਉਹਦੀ ਬੈਕ ਤੇ ਹੁੰਦੀ ਹੈ ਨਾ। ਤੇ ਤੁਸੀਂ ਦੱਸੋ ਤੁਹਾਨੂੰ ਗਾਣ ਦਾ ਸ਼ੌਕ ਕਿਵੇਂ ਹੋਇਆ? ਮੈਨੂੰ ਗਾਣ ਦਾ ਸ਼ੌਕ ਐਵੇਂ ਹੋਇਆ ਕਿ ਮੇਰੀ ਬਿਲਕੁਲ ਹੀ ਛੋਟੀ ਸਾਰੀ ਉਮਰ ਸੀ, ਤਕਰੀਬਨ 4 ਤੋਂ 5 ਸਾਲ ਦੇ ਦਰਮਿਆਨ 'ਚ, ਤੇ ਮੈਂ ਸਕੂਲ ਜਾਣਾ ਕਰਨਾ ਤੇ ਉੱਥੇ ਅਸੈਂਬਲੀ ਦੇ ਵਿੱਚ ਨਾਤਾਂ ਵਗੈਰਾ ਪੜ੍ਹੀਆਂ ਜਾਣੀਆਂ, ਜਿਸ ਤਰ੍ਹਾਂ ਕੋਈ ਛੋਟੇ ਛੋਟੇ ਫੰਕਸ਼ਨ ਹੋਣੇ, ਗਾਣੇ ਗਾਏ ਜਾਣੇ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ, ਡਰਾਮੇ ਵਗੈਰਾ ਥੋੜ੍ਹੇ ਬਹੁਤ ਕੀਤੇ ਜਾਣੇ ਬੱਚਿਆਂ ਦੇ ਕਰਨੇ। ਉੱਥੋਂ ਵੇਖ ਕੇ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਕ ਸੀ ਕਿ ਮੈਂ ਨਾਤਾਂ ਪੜ੍ਹਾ ਕਰਾਂ, ਡਫ ਦੇ ਨਾਲ ਪੜ੍ਹਾ ਕਰਾਂ ਜਾਂ ਜਿਸ ਤਰੀਕੇ ਨਾਲ ਵੀ।
ਤੇ ਅੱਛਾ। ਮੈਂ ਤਕਰੀਬਨ 4-5 ਸਾਲ ਦੀ ਦਰਮਿਆਨ ਚ ਉਮਰ ਸੀ ਜਦੋਂ ਮੈਨੂੰ ਸ਼ੌਕ ਪੈਦਾ। ਵਾਹ ਵਾਹ, 4-5 ਸਾਲ ਦੀ ਉਮਰ ਦੇ ਵਿੱਚ। ਜੀ ਜੀ। ਤੇ ਕੀ ਸੁਣਦੇ ਸੀ ਤੁਸੀਂ ਸ਼ੁਰੂ ਤੋਂ, ਜਿਹੜਾ ਸੁਣ ਕੇ ਤੇ ਸ਼ੌਕ ਪੈਦਾ ਹੋਇਆ? ਮੈਂ ਜ਼ਿਆਦਾਤਰ ਸੁਣਦੀ ਰਹੀ ਹਾਂ ਆਲਮ ਲੋਹਾਰ ਸਾਹਿਬ ਹੋ ਗਏ ਅੱਛਾ। ਸਾਡੇ, ਜਿਹੜੇ ਕਿ ਚਿਮਟੇ ਦੇ ਕਲਚਰ ਨੂੰ ਉਹਨਾਂ ਨੇ ਜ਼ਿੰਦਾ ਕੀਤਾ। ਹੂੰ। ਉਹਨਾਂ ਨੂੰ ਸੁਣਦੀ ਰਹੀ ਹਾਂ, ਉਹਨਾਂ ਵੱਲੋਂ ਵੇਖ ਕੇ ਮੈਨੂੰ ਚਿਮਟੇ ਦਾ ਬਹੁਤ ਜ਼ਿਆਦਾ ਸ਼ੌਕ ਸੀ। ਹੂੰ। ਜਿਹੜਾ ਗਾਉਣ ਦਾ ਤੇ ਹੈਗਾ ਸੀ ਜਿਹੜਾ ਪਹਿਲਾਂ, ਲੇਕਿਨ ਚਿਮਟੇ ਦਾ ਮੈਨੂੰ ਉਹਦੇ ਤੋਂ ਵੀ ਜ਼ਿਆਦਾ ਸ਼ੌਕ ਸੀ ਕਿ ਇਹ ਜਿਹੜਾ ਵੱਜਦਾ ਹੈ ਨਾ, ਹਾਂ ਹਾਂ। ਇਹ ਮੈਨੂੰ ਕਿਧਰੇ ਜਾ ਜਾਏ ਨਾ, ਤੇ ਅੱਛਾ। ਕਿਆ ਹੀ ਬਾਤ ਹੋ ਜਾਏ। ਮਤਲਬ ਅਗਰ ਅਸੀਂ ਕਹੀਏ ਤੇ ਤੁਹਾਨੂੰ ਗਾਇਕੀ ਤੋਂ ਪਹਿਲੇ ਵੀ ਜਿਹੜਾ ਸ਼ੌਕ ਹੈ ਉਹ ਚਿਮਟੇ ਦਾ ਹੋਇਆ ਕਿ ਚਿਮਟਾ ਚਿਮਟੇ ਦਾ। ਵਜਾਣਾ ਉਹ ਮੈਨੂੰ ਆ ਜਾਵੇ। ਆ ਜਾਏ। ਤੇ ਅੱਛਾ, ਇੱਕ ਹੋਰ ਵੀ ਚੀਜ਼ ਹੈ ਕਿ ਜਿਸ ਉਮਰ ਦੀ ਤੁਸੀਂ ਗੱਲ ਕਰ ਰਹੇ ਹੋ, ਸਾਡੇ ਤੇ ਇੱਥੇ ਇੱਕ ਕਲਚਰ ਹੈ ਹਿੰਦੀ ਮੂਵੀਜ਼ ਦੇਖਣ ਦਾ ਔਰ ਉਰਦੂ ਡਰਾਮੇ ਇੱਥੇ ਦੇਖਣ ਦਾ, ਤੇ ਉਹਦੇ ਅੰਦਰ ਤੁਹਾਨੂੰ ਉਹਨਾਂ ਚੀਜ਼ਾਂ ਨੇ ਕਿਉਂ ਨਹੀਂ ਅਪੀਲ ਕੀਤਾ ਔਰ ਤੁਸੀਂ ਪੰਜਾਬੀ ਵੱਲੇ ਕਿਉਂ ਆਏ, ਔਰ ਪੰਜਾਬੀ ਵੱਲ ਵੀ ਤੁਸੀਂ ਆਏ ਤੇ ਫਿਰ ਉਸ ਰੰਗ ਦੇ ਵਿੱਚ ਆਏ ਜਿਹੜਾ ਬਹੁਤ ਔਖਾ ਹੈ, ਤੇ ਪੰਜਾਬੀ ਵੱਲ ਆਉਣ ਦੇ ਕਿਹੜੀ ਚੀਜ਼ ਤੁਹਾਨੂੰ ਖਿੱਚ ਕੇ ਲੈ ਆਈ? ਪਹਿਲੇ ਨੰਬਰ ਤੇ ਆਇਆ ਕਿ ਮੈਂ ਜ਼ਿਆਦਾ ਹਿੰਦੀ ਫਿਲਮਾਂ ਉਰਦੂ ਫਿਲਮਾਂ ਵੇਖੀਆਂ ਹੀ ਨਹੀਂ, ਨਾ ਉਰਦੂ ਡਰਾਮੇ। ਸ਼ੁਰੂ ਤੋਂ ਹੀ ਸਾਡੇ ਹੈ ਜੱਗਾ ਟੈਪ ਹੀ ਫਿਲਮਾਂ, ਸੁਲਤਾਨ ਰਾਏ ਸਾਹਿਬ ਹੋ ਗਏ ਤੇ ਸਹਿਮਾ ਨੂਰ ਸਾਹਿਬ ਹੋ ਗਏ, ਬਦਮਾਸ਼ੀ ਵਾਲੀਆਂ ਫਿਲਮਾਂ ਪੰਜਾਬੀ, ਤੇ ਉਹਨਾਂ 'ਚ ਗਾਣੇ ਵੀ ਪੰਜਾਬੀ ਬੋਲੇ ਜਾਂਦੇ ਨੇ। ਹਾਂ। ਤੇ ਸ਼ੁਰੂ ਤੋਂ ਹੀ ਵੇਖੀਆਂ ਪੰਜਾਬੀ ਫਿਲਮਾਂ, ਜਾਂ ਇੰਡੀਆ ਪੰਜਾਬੀ ਫਿਲਮਾਂ ਵੇਖੀਆਂ ਨੇ ਤੇ ਜਾਂ ਆਪਣੀ ਪਾਕਿਸਤਾਨੀ ਫਿਲਮਾਂ ਵੇਖੀਆਂ ਨੇ। ਉਹਨਾਂ ਵੱਲੇ ਵੇਖ ਕੇ ਮੈਨੂੰ ਸ਼ੌਕ ਸੀ ਕਿ ਮੈਂ ਵੀ ਪੰਜਾਬੀ ਹੀ ਬਣਨਾ ਹੈ ਤੇ ਪੰਜਾਬੀ ਹੀ ਗਾਣਾ ਹੈ ਤੇ ਚਿਮਟਾ ਵੀ ਵਜਾਣਾ ਹੈ। ਉਹਦੇ ਵਿੱਚ ਸਾਡੇ ਮੇਨ ਫਿਰ ਗੱਲ ਆਲਮ ਲੋਹਾਰ ਸਾਹਿਬ ਤੇ ਆ ਕੇ ਮੇਰੀ ਰੁਕਦੀ ਹੈ, ਕਿਉਂਕਿ ਮੇਰੇ ਉਸਤਾਦ ਜ਼ਹਿਰੀ ਜੀ ਗੱਲ ਹੈ, ਪੂਰਾ ਜਹਾਨ ਹੈ ਤੇ ਉਹ ਗਲਤ ਜਿੱਥੋਂ ਟੁਰੇਗੀ ਤੇ ਗੁੰਮੇਗੀ ਉਹਨਾਂ ਵੱਲ ਆਏਗੀ। ਉਹਨਾਂ ਵੱਲ ਆਏਗੀ। ਜੀ ਜੀ। ਤੇ ਸ਼ੁਰੂ ਤੋਂ ਹੀ ਦੇਖਿਆ ਹੀ ਪੰਜਾਬੀ ਫਿਲਮਾਂ, ਜਿੱਥੋਂ ਮੈਨੂੰ ਸ਼ੌਕ ਸੀ ਕਿ ਮੈਂ ਪੰਜਾਬੀ ਹੀ ਕਰਨਾ ਹੈ। ਕੁਛ ਉਂਝ ਵੀ ਸਾਡੇ ਪੰਜਾਬੀ ਨੂੰ ਪ੍ਰਮੋਟ ਘੱਟ ਹੀ ਕਰ ਰਹੇ ਨੇ ਅੱਜ ਕੱਲ੍ਹ ਲੋਕ। ਅੱਜ ਕੱਲ੍ਹ ਤੇ ਤੁਸੀਂ ਵੇਖਿਆ ਹੀ ਹੋਣਾ, ਮਾਵਾਂ ਵੀ ਬੱਚਿਆਂ ਨੂੰ ਘਰ ਵੀ ਉਰਦੂ ਹੀ ਬੋਲਣਾ ਹੈ ਜੀ, ਤੇ ਸਕੂਲ ਵੀ ਬਸ ਉਰਦੂ ਹੀ ਬੋਲਣਾ ਹੈ। ਪੰਜਾਬੀ ਤੇ ਜਿਸ ਤਰ੍ਹਾਂ ਖਤਮ ਹੀ ਬਿਲਕੁਲ ਹੋ ਗਈ। ਗਾਣੇ ਵੀ ਹੁਣ ਉਰਦੂ ਹੀ ਬਸ, ਜਾਂ ਇੰਗਲਿਸ਼ ਗਾਣੇ, ਮਾਡਲ ਟੈਪ, ਸੈਕਸੀ ਗਾਣੇ। ਹਾਂ। ਤੇ ਫੋਕ ਵੱਲ ਤਰਜੀਹ ਬਹੁਤ ਘੱਟ ਦਿੱਤੀ ਜਾ ਰਹੀ ਹੈ। ਇੱਕ ਸਾਡਾ ਹੈ ਮੁਸਕਾਨ, ਇਹ ਬਹੁਤ ਵੱਡਾ ਦੁਖਾਂਤ ਹੈ ਕਿ ਅਸੀਂ ਪੰਜਾਬੀ ਤੋਂ ਦੂਰ ਹੋਏ, ਫਿਰ ਪੰਜਾਬੀ ਵੱਲੇ ਵੀ ਅਸੀਂ ਆਨੇ ਆ ਤੇ ਅਸੀਂ ਉਹ ਇੱਕ ਸ਼ਹਿਰੀ ਪੰਜਾਬੀ ਜੀ ਜਿਹੜੀ ਹੈ ਨਾ, ਉੱਥੇ ਇੱਕ ਅਸੀਂ ਰਹਿੰਦੇ ਹਾਂ। ਅਸੀਂ ਪਿਓਰ ਉਹਦੀ ਰੂਟਸ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ। ਜਿਵੇਂ ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬੀ ਫੋਕ ਤੇ, ਪੰਜਾਬੀ ਫੋਕ ਵੱਲ ਉਹ ਲੋਕ ਭੁੱਲ ਗਏ, ਤੇ ਤੁਹਾਡਾ ਪੰਜਾਬੀ ਫੋਕ ਵੱਲ ਆਉਣਾ ਇਹ ਇਕੱਲੇ ਆਲਮ ਲੋਹਾਰ ਦੀ ਵਜ੍ਹਾ ਤੋਂ ਹੈ, ਜਾਂ ਤੁਸੀਂ ਕੁਝ ਹੋਰ ਲੋਕਾਂ ਨੂੰ ਵੀ ਸੁਣਿਆ ਜਿਨ੍ਹਾਂ ਨੇ ਪੰਜਾਬੀ ਫੋਕ ਬਹੁਤ ਸੋਹਣਾ ਗਾਇਆ? ਮੈਂ ਜ਼ਿਆਦਾਤਰ ਤੇ ਸੁਣਿਆ ਜਿਹੜਾ ਸਿਰਫ ਆਲਮ ਲੋਹਾਰ ਸਾਹਿਬ ਨੂੰ, ਜਿਨ੍ਹਾਂ ਨੂੰ ਵੇਖ ਕੇ ਮੇਰੀ ਨੀਅਤ ਪੱਕੀ ਹੋਈ ਕਿ ਮੈਂ ਫੋਕ ਹੀ ਕਰਨਾ ਤੇ ਮੇਨ ਸਿਰਫ ਆਲਮ ਲੋਹਾਰ ਸਾਹਿਬ ਹੀ ਨੇ। ਜਾਂ ਸਾਡੇ ਚੜ੍ਹਦੇ ਪੰਜਾਬ ਤੋਂ ਹੋ ਗਏ ਗੁਰਦਾਸ ਮਾਨ। ਅੱਛਾ, ਹਾਂ, ਬਹੁਤ ਸੋਹਣਾ ਨਾਮ ਗੁਰਦਾਸ ਮਾਨ। ਬਹੁਤ ਸੋਹਣਾ ਗਾਉਂਦੇ, ਉਹਨਾਂ ਨੂੰ ਦੇਖਿਆ। ਹੋਰ ਕਾਫੀ ਜ਼ਿਆਦਾ ਸਿੰਗਰ ਨੇ ਕਿ ਜਿਨ੍ਹਾਂ ਨੂੰ ਵੇਖ ਕੇ ਮੇਰਾ ਸ਼ੌਕ ਵੱਧਦਾ ਹੀ ਗਿਆ। ਜਿਵੇਂ ਜਿਵੇਂ ਮੈਂ ਵੇਖਦੀ ਗਈ ਮੇਰਾ ਸ਼ੌਕ ਵੱਧਦਾ ਹੀ ਗਿਆ ਕਿ ਮੈਂ ਫੋਕ ਹੀ ਕਰਨਾ ਹੈ, ਪੰਜਾਬੀ ਕਰਨਾ ਹੈ, ਬਸ ਕਰ ਹੀ ਲੈਣਾ। ਤੇ ਗਾਣ ਦੀ ਤਾਂ ਫਿਰ ਸਾਨੂੰ ਇੱਥੇ ਇੱਕ ਮਸਲਾ ਇਹ ਵੀ ਹੈ ਨਾ, ਕੁੜੀਆਂ ਨੂੰ ਤਾਂ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ ਗਾਣ ਦੀ, ਤੇ ਤੁਹਾਨੂੰ ਫਿਰ ਇਜਾਜ਼ਤ ਕਦੋਂ ਮਿਲ ਗਈ? ਇਸ ਤੋਂ ਪਹਿਲੇ ਤਾਂ ਇਹ ਦੱਸੋ ਨਾ ਕਿ ਉਹ ਜਦੋਂ ਤੁਸੀਂ ਇਹ ਸੁਣਦੇ ਸੀ ਸਾਰਾ ਕੁਝ, ਤੇ ਕੋਈ ਆਪਣੇ ਤੌਰ ਤੇ ਬਾਥਰੂਮ ਸਿੰਗਰ ਸੀ ਜਾਂ ਵੈਸੇ ਕਿਤੇ ਸਕੂਲ ਦੇ ਅੰਦਰ ਕੋਈ ਆਪਣੇ ਗਾ ਕੇ ਤੇ ਫਨ ਦਾ ਮੁਜ਼ਾਹਰਾ ਕਰਦੇ ਸੀ? ਸਾਡੇ ਘਰ ਦੇ ਵਿੱਚ ਨਾ, ਫੈਮਿਲੀ ਦੇ ਵਿੱਚ ਤੇ ਪੰਜਾਬੀ ਫਿਲਮਾਂ ਹੀ ਵੇਖੀਆਂ ਜਾਂਦੀਆਂ। ਆਲਮ ਲੋਹਾਰ ਦੇ ਇਸ ਤਰ੍ਹਾਂ ਫੋਕ ਹੀ ਲਾਏ ਹੁੰਦੇ ਸੀ ਅਕਸਰ ਵਾਲਦੈਨ ਨੇ, ਬੱਚਿਆਂ ਨੇ ਘਰ। ਮੈਂ ਵੀ ਉਦੋਂ ਇਸ ਤਰ੍ਹਾਂ ਹੀ ਸੀ। ਤੇ ਜਦੋਂ ਮੈਂ ਸੁਣਨਾ ਨਾ ਕੋਲ ਬੈਠ ਕੇ, ਤੇ ਫਿਰ ਮੈਂ ਲਹਿਦਾ ਜਾਣਾ ਦੀਵਾਰ ਦੇ ਪਿੱਛੇ ਖੜੇ ਹੋ ਕੇ ਥੋੜਾ ਬਹੁਤਾ ਗੁਨਗੁਨਾਣਾ ਕਿ ਕਿਸ ਤਰ੍ਹਾਂ ਗਾਇਆ ਜਾ ਰਿਹਾ ਹੈ। ਤੇ ਫਿਰ ਮੈਨੂੰ ਹੋਰ ਸ਼ੌਕ ਵੱਧਦਾ ਸੀ ਕਿ ਮੈਂ ਸ਼ਾਇਦ ਗਾ ਸਕਨੀ ਆ ਜਾਂ ਮੈਂ ਗਾ ਲਵਾਂ। ਪਰ ਉਦੋਂ ਮਸਲਾ ਇਹ ਸੀ ਕਿ ਮੈਨੂੰ ਕੋਈ ਦੱਸਣ ਵਾਲਾ ਨਹੀਂ ਸੀ ਕਿ ਤੇਰੇ 'ਚ ਕੌਨਫੀਡੈਂਸ ਹੈ, ਤੂੰ ਕਰ ਸਕਨੀ ਹੈ, ਕੋਸ਼ਿਸ਼ ਕਰ। ਉਹਨੂੰ ਸੁਣਦਿਆਂ ਰਹਿਣਾ, ਕਦੀ ਕਿਧਰੇ ਜਾ ਕੇ ਲੋਕ ਕੇ ਦੋ ਬੋਲ ਕਹਿ ਲੈਣੇ, ਕਦੀ ਕਿਧਰੇ ਜਾ ਕੇ ਕਿ ਮੈਂ ਸ਼ਾਇਦ ਗਾ ਸਕਾਂ। ਬੰਦੇ ਦਾ ਨਾ ਸਭ ਤੋਂ ਵੱਡਾ ਕ੍ਰਿਟਿਕ, ਤਨਕੀਦ ਨਿਕਾਰ ਉਹ ਬੰਦਾ ਆਪ ਹੀ ਹੁੰਦਾ ਹੈ। ਤੁਹਾਨੂੰ ਕਦੋਂ ਲੱਗਿਆ ਕਿ ਭਈ ਮੈਂ ਤੇ ਗਾ ਸਕਦੀ ਹਾਂ? ਤੇ ਉਹ ਕੋਈ ਬੋਲ ਜਿਹੜੇ ਹੈ ਸਨ, ਕਿਹੜੇ ਬੋਲ ਸਨ ਜਿਨ੍ਹਾਂ ਦੇ ਤੁਹਾਨੂੰ ਮਾਣ ਦਿੱਤਾ ਕਿ ਮੁਸਕਾਨ ਤੂੰ ਤੇ ਗਾ ਸਕਦੀ? ਕੋਈ ਹੈ ਜ਼ਿਹਨ ਦੇ ਵਿੱਚ? ਹਾਂਜੀ, ਉਹ ਬੋਲ ਹਨ, ਬੋਲ ਮਿੱਟੀ ਦੇ ਬਾਵਿਆ, ਹਾਜੀ ਆਲਮ ਲੋਹਾਰ ਸਾਹਿਬ ਨੇ ਬੋਲਿਆ। ਹਾਂ ਹਾਂ। ਉਹ ਇਸ ਤਰ੍ਹਾਂ ਹੀ ਲੱਗਾ ਸੀ ਉਹਨੂੰ ਵੇਖ ਕੇ, ਤੇ ਮੈਂ ਥੋੜਾ ਸਾਰਾ ਗੁਨਗੁਨਾਇਆ। ਤੇ ਪਹਿਲਾ ਸ਼ੇਰ ਬੋਲਿਆ ਨਾ, ਇਸ ਦਿਲ ਨੂੰ ਆਖਿਆ ਕਈ ਵਾਰੀ, ਭੇਤ ਗੈਰਾਂ ਦੇ ਅੱਗੇ ਨਾ ਖੋਲਿਆ ਕਰ। ਹਾਂ ਹਾਂ। ਜਿਸ ਦਾ ਹੋ ਗਿਆ ਸਦਾ ਰਹੀ ਉਸ ਦਾ, ਤਸਵੀਰ ਯਾਰ ਦੇ ਨਾਮ ਦੀ ਰੋਲਿਆ ਕਰ। ਦੈਮ ਯਾਰ ਦੀ ਫੋਟੋ ਨੂੰ ਰੱਖ ਅੱਗੇ, ਉਹ ਬੋਲੇ ਨਾ ਬੋਲੇ ਤੂੰ ਤੇ ਬੋਲਿਆ ਤੂੰ ਤੇ ਬੋਲਿਆ ਕਰ। ਅਗਰ ਅਸੀਂ ਹੁਣ ਇਹਨੂੰ ਚਾਹੀਏ ਕਿ ਤੁਸੀਂ ਗਾਇਆ ਹੋਣਾ ਹੈ ਔਰ ਉਸ ਵੇਲੇ ਚਿਮਟੇ ਤੇ ਤੁਸੀਂ ਨਹੀਂ ਗਾਇਆ, ਨਹੀਂ ਚਿਮਟੇ ਬਿਨਾਂ ਚਿਮਟੇ ਤੇ ਗਾਇਆ ਸੀ, ਤੇ ਉਹ ਸਾਨੂੰ ਪਤਾ ਲੱਗੇ ਨਾ ਵੀ ਮੁਸਕਾਨ ਦਾ ਜਿੱਥੋਂ
ਮੁਸਕਾਨ ਨੂੰ ਸ਼ੌਕ ਪੈਦਾ ਹੋਇਆ ਜਿਹੜੇ ਬੋਲਾਂ ਤੋਂ, ਉਹ ਕੋ ਸਾਨੂੰ ਸੁਣਾਓ ਇੰਜ ਹੀ ਬਿਨਾਂ ਚਿਮਟੇ ਦੇ। ਹੋ ਬੋਲ ਮਿੱਟੀ ਦਿਆ ਵਾਹ ਬਾਬਿਆ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਮੇਰਾ ਸੋਹਣਾ ਮਾਹੀ। ਆ ਜਾ ਆ ਜਾ ਆ ਜਾ ਹੋ ਬੋਲੀ ਬੋਲ ਮਿੱਟੀ ਦਿਆ। ਵਾਹ ਵਾਹ ਓ ਹੱਥ ਮੇਰੇ ਵਿੱਚ ਪੱਖੀਆਂ, ਹੱਥ ਮੇਰੇ ਵਿੱਚ ਪੱਖੀਆਂ ਤੇਰਾ ਰਾਹ ਤੱਕ ਤੱਕ ਥੱਕ ਗਈਆਂ ਅੱਖੀਆਂ ਹੁਣ ਸ਼ਕਲ ਵਿਖਾ ਜਾ। ਆ ਜਾ ਆ ਜਾ ਆ ਜਾ ਹੋ ਬੋਲੀ ਬੋਲ ਮਿੱਟੀ ਦਿਆ। ਵਾਹ 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 ਵਾਹ। ਅੱਛਾ ਜੀ, ਇਹ ਸ਼ੁਰੂ ਤੋਂ ਜ਼ਹਿਰੀ ਜੀ ਗੱਲ ਹੈ, ਤੁਸੀਂ ਇਸ ਤਰ੍ਹਾਂ ਨਹੀਂ ਗਾਇਆ ਹੋਣਾ, ਲੇਕਿਨ ਕੁਛ ਨਾ ਕੁਛ ਪੱਖ ਤੇ ਰਲਦਾ ਹੋਏਗਾ। ਇਟਸ ਮੀਨ ਕਿ ਚੰਗਾ ਲੱਗਿਆ ਤੁਹਾਨੂੰ, ਸਾਨੂੰ ਵੀ ਚੰਗਾ ਲੱਗਿਆ ਕਿ ਤੁਹਾਨੂੰ ਪਤਾ ਚੱਲਿਆ ਕਿ ਮੈਂ ਗਾ ਸਕਦੀ ਹਾਂ ਔਰ ਤੁਸੀਂ ਇਹ ਗਾਇਆ। ਥੋੜਾ ਅੱਗੇ ਵੱਧਦੇ ਹਾਂ, ਚਿਮਟੇ ਦਾ ਫਿਰ ਸ਼ੌਕ, ਜਿਵੇਂ ਕਿ ਤੁਸੀਂ ਆਲਮ ਲੋਹਾਰ ਨੂੰ ਵੇਖਦੇ ਆਇਆ, ਉਹ ਤੁਹਾਨੂੰ ਸ਼ੌਕ ਪੈਦਾ ਹੋਇਆ, ਫਿਰ ਚਿਮਟਾ ਸਿੱਖਿਆ ਕਿ ਕਿਤਨਾ ਔਖਾ ਸੀ ਇਹ ਚਿਮਟੇ ਨੂੰ ਸਿੱਖਣਾ ਹੈ ਸਾਰਾ ਕੁਝ, ਉਹ ਥੋੜਾ ਦੱਸੋ। ਚਿਮਟਾ ਬਹੁਤ ਔਖਾ ਸੀ, ਜਿੰਨਾ ਕਿ ਲਾ ਲਓ ਗਾਣਾ ਸੌਖਾ ਸੀ ਨਾ ਫੋਕ, ਮਤਲਬ ਸੌਖਾ ਨਹੀਂ ਸੀ, ਔਖਾ ਸੀ, ਲੇਕਿਨ ਉਹਦੇ ਤੋਂ ਡਬਲ ਟ੍ਰਿਪਲ ਜਿਹੜਾ ਸੀ ਨਾ ਚਿਮਟਾ ਵਜਾਣਾ ਔਖਾ ਸੀ, ਕਿਉਂਕਿ ਕੁਛ ਉਹ ਭਾਰਾ ਵੀ ਓਨਾ ਹੀ ਸੀ, ਕੁਛ ਵਜਾਣ ਲੱਗਿਆ ਵੀ ਮੁਸ਼ਕਲ ਹੁੰਦੀ, ਫਿਰ ਕਿੰਨੇ ਕਿੰਨੇ ਦਿਨ ਹੱਥ ਦਰਦ ਹੁੰਦੇ ਰਹੇ ਨੇ। ਲੇਕਿਨ ਫਿਰ ਵੀ ਹਿੰਮਤ ਨਹੀਂ, ਬਸ ਸ਼ੌਕ ਹੈ ਤੇ ਸਿੱਖਣਾ ਹੀ ਹੈ, ਭਾਵੇਂ ਜੋ ਮਰਜ਼ੀ ਹੈ ਨਾ, ਹੱਥਾਂ ਤੇ ਚੰਡੀਆਂ ਬਣ ਜਾਂਦੀਆਂ ਨੇ ਚਿਮਟੇ ਦੀ ਮਿਹਨਤ ਕਰ ਕਰਕੇ ਘੰਟਾ। ਚਿਮਟਾ ਵਜਾਣ ਲੱਗਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੀਦਾ ਹੈ? ਇੱਕ ਤੇ ਕੋਈ ਮਿਊਜ਼ਿਕ ਡਿਸਟਰਬ ਨਾ ਹੋਵੇ, ਦੂਸਰਾ ਆਪਣੇ ਆਪ ਨੂੰ ਬਚਾਉਣ ਦਾ, ਉਹ ਕੋਈ ਦੋ ਚਾਰ ਚੀਜ਼ਾਂ ਦੱਸੋ, ਕਿਹੜੇ ਕਿਹੜੇ ਚੀਜ਼ਾਂ ਤੋਂ ਬਚੀਦਾ ਤੇ ਕਿਹੜੇ ਕਿਹੜੇ ਚੀਜ਼ਾਂ ਰੱਜ ਕੇ ਕਰੀਦੀਆਂ ਚਿਮਟੇ ਦੇ ਨਾਲ? ਬਚਣਾ ਕਿਸੇ ਚੀਜ਼ ਤੋਂ ਵੀ ਨਹੀਂ, ਬਸ ਇਹ ਕਿ ਤੁਹਾਡਾ ਫੋਕਸ ਚਿਮਟੇ ਵੱਲੇ ਹੋਣਾ ਚਾਹੀਦਾ, ਬਸ ਆਪ ਨੂੰ ਨਾ ਵੱਜੇ, ਕਿਸੇ ਨੂੰ ਨਾ ਵਾਜੇ, ਕੋਈ ਕੋਲ ਖਲੋਤਾ ਤੇ ਉਹਦਾ ਸਿਰ ਸੁਰ ਨਾ ਪਾੜ ਜਾਏ, ਉਹ ਕਵੇ ਭਲਾ ਹੋਏ ਤੇਰਾ ਚਿਮਟੇ ਵਾਲੀ ਉਹੀ ਨਾ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਰਹੇ, ਬਾਕੀ ਹੋਰ ਕੁਛ ਵੀ ਨਹੀਂ, ਬਸ ਮਿਊਜ਼ਿਕ ਦੇ ਨਾਲ ਸੈੱਟ ਹੋਣਾ ਬਹੁਤ ਜ਼ਰੂਰੀ ਹੈ ਕਿ ਚਿਮਟਾ ਕਿਧਰੇ ਹੋਏ, ਮਿਊਜ਼ਿਕ ਕਿਧਰੇ ਹੋਏ, ਗਾਣਾ ਕਿਧਰੇ ਹੋਏ, ਇਸ ਤਰ੍ਹਾਂ ਤੇ ਨਹੀਂ ਨਾ। ਸਭ ਤੋਂ ਮੇਨ ਗੱਲ ਹੈ ਕਿ ਤੁਸੀਂ ਫੋਕਸ ਮਿਊਜ਼ਿਕ ਵੱਲ ਵੀ ਰੱਖਣਾ ਹੈ ਤੇ ਚਿਮਟੇ ਵੱਲ ਵੀ, ਕਿ ਬਸ ਚਿਮਟਾ ਮੇਰਾ ਥਿੜਕ ਨਾ ਜਾਏ, ਕੋਈ ਇੱਧਰ ਉੱਧਰ ਨਾ ਹੋ ਜਾਏ। ਇਹ ਨਾ ਹੋਏ ਕਿ ਮਿਊਜ਼ਿਕ ਕਿਧਰੇ ਹੋਰ ਚੱਲ ਰਿਹਾ, ਤੁਹਾਡੇ ਚਿਮਟੇ ਦੀ ਵੱਖਰੀ ਦੁਨੀਆ ਹੈ ਵੱਖਰੀ, ਔਰ ਤੁਸੀਂ ਉਹਨਾਂ ਨੂੰ ਕਿਤੇ ਮਿਲਾ ਨਹੀਂ ਪਾਉਂਦੇ ਹੋ, ਉਹਨਾਂ ਦਾ ਮਿਲਿਆ ਹੋਣਾ ਜ਼ਰੂਰੀ ਹੈ। ਤੇ ਚਿਮਟੇ ਦੇ ਨਾਲ ਜਦੋਂ ਗਾਇਆ, ਕੋਈ ਉਸਤਾਦ ਹੋਏਗਾ ਕਿਸੇ ਤੋਂ ਸਿੱਖਿਆ ਜੀ? ਮੇਰੇ ਉਸਤਾਦ ਜਾਂ ਆਪਣੇ ਤੌਰ ਤੇ? ਨਹੀਂ, ਸ਼ੌਕ ਤੇ ਮੈਨੂੰ ਹੈ ਸੀ, ਪਰ ਚਿਮਟੇ ਲਈ ਉਸਤਾਦ ਮੇਰੇ ਸਰਵਰ ਸੁਦਾਈ ਸਾਹਿਬ ਜਿਨ੍ਹਾਂ ਕੋਲੋਂ ਮੈਂ ਚਿਮਟਾ ਸਿੱਖਿਆ, ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਮਿਹਨਤ ਕਰਵਾਈ, ਮਤਲਬ ਕਿ ਉਹਨਾਂ ਮੈਨੂੰ ਕਿਹਾ ਕਿ ਪੁੱਤਰ ਜੇ ਤੂੰ ਸਿੱਖਣਾ ਹੈ ਨਾ ਤੇ ਫਿਰ ਤੂੰ ਜੇ ਸਿੱਖਣਾ ਹੈ ਤੇ ਫਿਰ ਦਿਲ 'ਚ ਨੀਅਤ ਕਰ ਲੈ, ਭਾਵੇਂ ਕੁਝ ਵੀ ਹੋ ਜਾਏ ਮੈਂ ਸਿੱਖਣਾ ਹੀ ਹੈ, ਕਿਉਂਕਿ ਮੇਰਾ ਵੀ ਟਾਈਮ ਵੇਸਟ ਨਾ ਕਰੀ ਤੇ ਆਪਣਾ ਵੀ ਨਾ ਕਰੀ। ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ, ਮੈਂ ਕੀਤੀ ਵੀ ਤੇ ਉਹਨਾਂ ਦੀਆਂ ਦੁਆਵਾਂ ਵੀ, ਤੇ ਅੱਜ ਮੈਂ ਤੁਹਾਡੇ ਸਾਹਮਣੇ ਚਿਮਟਾ ਵਜਾ ਰਹੀ ਹਾਂ। ਚਿਮਟੇ ਦੇ ਨਾਲ ਪਹਿਲਾ ਤੁਸੀਂ ਜਿਹੜਾ ਗਾਣਾ ਗਾਇਆ ਕੋਈ ਯਾਦ ਹੈ? ਚਿਮਟੇ ਦੇ ਨਾਲ ਮੈਂ ਹਾਜੀ ਆਲਮ ਲੋਹਾਰ ਸਾਹਿਬ ਦੀ ਨਾਤ ਗਾਈ ਸੀ ਸਭ ਤੋਂ ਪਹਿਲਾਂ, ਕੁਲ ਨਬੀਆਂ ਦੇ ਸਰਦਾਰ ਮਦੀਨੇ ਵਾਲੇ ਜੀ, ਵਾਹ ਵਾਹ ਵਾਹ, ਸੱਦ ਲੋ ਰੋਜ਼ੇ ਤੇ ਇੱਕ ਵਾਰ ਮਦੀਨੇ ਵਾਲੇ ਜੀ, ਵਾਹ ਵਾਹ, ਸਭ ਤੋਂ ਪਹਿਲਾਂ ਚਿਮਟੇ ਨਾਲ ਗਾਈ। ਬਹੁਤ ਸੋਹਣੀ ਗੱਲ। ਤੇ ਇਸ ਤੋਂ ਬਾਅਦ ਫਿਰ ਚਿਮਟੇ ਦੇ ਨਾਲ ਤੁਸੀਂ ਪ੍ਰੋਪਰ ਇੱਕ ਤੁਹਾਡੀ ਗਾਇਕੀ ਸ਼ੁਰੂ ਹੋ ਗਈ ਮੇਰੀ। ਕਿਹੜੇ ਕਿਹੜੇ ਗਾਣੇ ਤੁਸੀਂ ਗਾਣੇ ਸ਼ੁਰੂ ਕੀਤੇ? ਜ਼ਾਹਿਰ ਜੀ ਗੱਲ ਹੈ, ਪਹਿਲੇ ਸਭ ਤੋਂ ਪਹਿਲੇ ਬੰਦਾ ਆਪਣੇ ਗਾਣੇ ਤਾਂ ਨਹੀਂ ਗਾਉਂਦਾ, ਗਾਏ ਹੋਏ ਗਾਣੇ, ਜਿਵੇਂ ਆਲਮ ਲੋਹਾਰ ਸਾਹਿਬ ਦੇ ਗਾਣੇ ਤੁਸੀਂ ਦੱਸ ਰਹੇ ਹੋ, ਆਸ਼ਿਕ ਜੱਟ ਸਾਹਿਬ ਦੇ ਗਾਏ ਹੋਣਗੇ, ਸੁਰਿੰਦਰ ਕੌਰ ਦੇ ਗਾਏ ਹੋਣਗੇ। ਸੁਰਿੰਦਰ ਕੌਰ ਨੂੰ ਸੁਣਿਆ ਤੁਸੀਂ? ਜੀ ਜੀ, ਮੈਂ ਉਹਨਾਂ ਨੂੰ ਬਹੁਤ ਲਾਈਵ ਹੀ ਕਰਨੀ ਆ, ਮਾਸ਼ਾਅੱਲਾ, ਹਾਂ ਬਹੁਤ ਪਿਆਰੀ ਆਵਾਜ਼ ਹੈ। ਹਾਂ, ਤੇ ਇੱਕ ਹੋਰ ਬਹੁਤ ਵੱਡਾ ਨਾਮ ਹੈ ਫੋਕ ਦਾ, ਬਾਲੀ ਜੱਟੀ। ਹਾਂ, ਬਾਲੀ ਜੱਟੀ ਸਾਹਿਬ, ਉਹਨਾਂ ਨੂੰ ਵੀ ਤੁਸੀਂ ਸੁਣਿਆ? ਬਹੁਤ ਜ਼ਿਆਦਾ ਸੁਣਿਆ ਉਹਨਾਂ ਨੂੰ ਵੀ ਤੁਸੀਂ ਸੁਣਿਆ। ਤੇ ਕਿਹੜੇ ਕਿਹੜੇ ਗਾਣੇ ਜਿਹੜੇ ਤੁਸੀਂ ਪਹਿਲੇ ਆਪਣੇ ਤੌਰ ਤੇ ਗਾਏ ਚਿਮਟੇ ਦੇ ਨਾਲ, ਕੁਝ ਯਾਦ ਹੈ? ਚਿਮਟੇ ਦੇ ਨਾਲ ਇੱਕ ਤੇ ਸ਼ੁਰੂਆਤ ਮੇਰੀ ਅਸਨਾਤ ਤੋਂ ਹੋਈ, ਉਸ ਤੋਂ ਬਾਅਦ ਕਸੀਦੇ, ਉਸ ਤੋਂ ਬਾਅਦ ਜਿਹੜੀਆਂ ਫੋਕ ਚੀਜ਼ਾਂ, ਜੱਗਾ ਹੋ ਗਿਆ, ਜੱਟ ਮਿਰਜ਼ਾ ਹੋ ਗਿਆ, ਸੋਨੀ ਮਹੀਵਾਲ ਹੋ ਗਈ, ਆਲਮ ਲੋਹਾਰ ਸਾਹਿਬ ਦਾ ਹੀ ਗੀਤ ਹੈ ਦਿਲ ਵਾਲਾ ਦੁਖੜਾ, ਨਹੀਂ ਕਿਸੇ ਨੂੰ ਸੁਣਾਈਦਾ, ਹਾਂ ਹਾਂ, ਇਹ ਹੋ ਗਿਆ,
ਇਹੀ ਚੀਜ਼ਾਂ ਜ਼ਿਆਦਾ ਮੈਂ ਚਿਮਟੇ ਦੇ ਨਾਲ ਸ਼ੁਰੂ ਤੋਂ। ਅੱਛਾ, ਵੈਸੇ ਤੇ ਬੜਾ ਅਜੀਬ ਜਿਹਾ ਸਵਾਲ ਹੁੰਦਾ ਹੈ, ਕਰਨਾ ਨਹੀਂ ਚਾਹੀਦਾ, ਲੇਕਿਨ ਜੇ ਚਲੋ ਮੂੰਹ ਤੇ ਆਇਆ ਹੋਵੇ ਤਾਂ ਕਰ ਲੈਣਾ ਚਾਹੀਦਾ ਹੈ। ਸਾਰੇ ਗਾਣੇ ਜੋ ਇਨਸਾਨ ਗਾਉਂਦਾ ਹੈ ਇਹ ਇੰਝ ਹੀ ਹੁੰਦੇ ਨੇ, ਬਹੁਤ ਪਿਆਰੇ ਹੁੰਦੇ ਨੇ ਸਾਰੇ। ਸਭ ਤੋਂ ਚੰਗਾ ਗਾਣਾ ਜਿਹੜਾ ਤੁਹਾਨੂੰ ਮਾਣ ਆਪਣੇ ਆਪ ਤੋਂ ਹੋਇਆ ਹੋਵੇ ਕਿ ਮੁਸਕਾਨ ਤੂੰ ਤੇ ਗਾ ਗਈ, ਹਾਂ, ਉਹ ਕਿਹੜਾ ਹੈ? ਜੱਗਾ ਹੈ, ਮਿਰਜ਼ਾ ਹੈ, ਕਿਹੜਾ ਹੈ? ਉਹ ਹੈ ਜੀ ਜੱਟ ਮਿਰਜ਼ਾ। ਜੱਟ ਮਿਰਜ਼ਾ ਜਿਹਨੂੰ ਗਾਉਂਦੇ ਆਮ ਬੰਦਾ ਤੇ ਗਾ ਹੀ ਨਹੀਂ ਸਕਦਾ, ਮੇਰੇ ਵਰਗੀ ਸਿਹਤ ਵਾਲਾ ਤੇ ਬਿਲਕੁਲ ਨਹੀਂ ਗਾ ਸਕਦਾ। ਉਹਦੇ ਅੰਦਰ ਨਾ ਕੋਈ ਫੀਲ ਵੀ ਹੁੰਦੀ ਹੈ ਕਿ ਉਹ ਫੀਲ ਵੀ ਹੁੰਦੀ ਹੈ, ਬਹੁਤ ਜੋਸ਼ ਵਾਲਾ ਜ਼ੋਰ ਵਾਲਾ ਕੰਮ ਹੈ ਜੱਟ ਮਿਰਜ਼ਾ, ਕਿ ਜਿਹੜਾ ਹਾਈ ਮਾਈ ਕੋਈ ਗਾ ਨਹੀਂ ਸਕਦਾ, ਬਹੁਤ ਔਖਾ ਹੈ। ਤੇ ਨਾਲ ਚਿਮਟਾ ਵੀ ਵਜਾਣਾ, ਨਾਲ ਉਹਨਾਂ ਹੀ ਉਤਲੀਆਂ ਸੁਰੀਆਂ ਤੇ ਚਿਮਟਾ ਰੱਖ ਕੇ ਉਹਨਾਂ ਹੀ ਸੁਰਾਂ ਤੇ ਆਵਾਜ਼ ਰੱਖ ਕੇ ਗਾਣਾ। ਹਾਂ, ਤੇ ਸਭ ਤੋਂ ਜਿਹਦੇ ਤੇ ਮੈਨੂੰ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਮੈਂ ਬੜਾ ਹੀ ਅੱਛਾ ਗਾ ਰਿਹਾ, ਕਿ ਕੋਈ ਗਾ ਨਹੀਂ ਸਕਦਾ, ਉਹ ਜੱਟ ਮਿਰਜ਼ਾ। ਜੱਟ ਮਿਰਜ਼ਾ। ਫਿਰ ਮਿਰਜ਼ੇ ਨੂੰ ਤੁਸੀਂ ਸਾਨੂੰ ਕੋਈ ਥੋੜਾ ਜਿਹਾ ਸੁਣਾਉਂਦੇ ਵੀ ਜਾਓ ਚਿਮਟੇ ਦੇ ਨਾਲ ਹੀ। ਮੈਂ ਚਿਮਟੇ ਦੇ ਨਾਲ ਤਾਂ ਹਾਂ ਹਾਂ। ਹੋ ਮੈਨੂੰ ਸਭੇ ਪੀੜਾਂ ਨੇ ਮੰਦੀਆਂ, ਇੱਕ ਬੁਰੀ ਪਾਇਆਂ ਦੀ ਪੀੜ, ਉਹ ਖਾਦਾ ਤਾਮ ਨਹੀਂ ਰਚਦਾ, ਅਤੇ ਠੱਲਿਆਂ ਨੇ ਰੇਂਦਾ ਨੀਰ, ਉਹ ਪੁੱਤਰ ਮੋਏ ਨੀ ਭੁੱਲਦੇ ਆਲਮਾ, ਉਹ ਭਾਵੇਂ ਉਹ ਕੇ ਮਰਨ ਫਕੀਰ, ਉਹ ਕਾਨੂੰ ਭੈਣਾ ਜਾਂਦੀਆਂ ਵਿਛੜ ਜਾਣ ਜਿਨ੍ਹਾਂ ਦੇ ਉਹ ਕਾਨੂੰ ਭੈਣਾ ਜਾਂਦੀਆਂ ਵਿਛੜ ਜਾਣ ਜਿਨ੍ਹਾਂ ਦੇ, ਉਹ ਵਿਛੜ ਜਾਣ ਜਿਨ੍ਹਾਂ ਦੇ ਵੀਰ ਵੇ ਮਮਾ ਚਲਿਆ ਜੋਗੀ ਕਰਕੇ, ਉਹ ਮਨਾ ਚਲਿਆ ਜੋਗੀ ਕਰਕੇ, ਉਹ ਮਨਾ ਚਲਿਆ ਜੋਗੀ ਕਰਕੇ, ਆਪੇ ਘੋੜੀ ਗੇਂਦੜਾ ਇੰਜਰੀ ਕਰਦੇ ਮਿਰਜ਼ਿਆ ਵੇ ਭੈਣਾਂ ਨਾਲ ਤੇਰਾ, ਬੁਰਾ ਗਰੀਬ ਦਾ ਮਾਰਨਾ ਤੇ ਬੁਰੀ ਗਰੀਬ ਦੀ ਉਹ ਮੈਂ ਨੀਲ ਕਰਾਈਆਂ ਨੀਲ ਕਾ ਮੇਰਾ ਤਨ ਮਨ ਨੀਲੋ ਨੀਲ ਵੇ, ਮੈਂ ਸੌਦੇ ਕਰ ਲਏ ਦਿਲਾਂ ਦੇ, ਉਹ ਮੈਂ ਸੌਦੇ ਕੀਤੇ ਦਿਲਾਂ ਦੇ ਵਿੱਚ ਧਾਰ ਕੇ ਨੈਣ ਵਕੀਲ, ਰੱਬ ਵਕੀਲੀ ਨਾ ਕਰੇ ਤਾਂ ਬੰਦਾ ਕੋਈ ਵਕੀਲ, ਲੁਹਾਰਾ ਰਾਤਲੇ ਦੀ ਚਾਨਣੀ, ਉਹ ਰਾਤਲੇ ਦੀ ਚਾਨਣੀ ਤੇ ਤੂੜੀ ਵਰਗਾ ਤਾਂ ਮੈਂ ਸਦਕੇ ਉੱਡਿਆ ਦਾਨਾ ਬਾਤੋਂ, ਉਹ ਉੱਡਿਆ ਦਾਨਾ ਬਾਤੋਂ ਨੂੰ ਪਹਿਲੀ ਰਾਤ ਨਾ ਜੱਟੀ ਦੇ ਹੇਠ ਪੰਗੂੜਾ ਰੰਗ ਲਾ, ਜੱਟੀ ਦੇ ਹੇਠ ਪੰਗੂੜਾ ਰੰਗ ਲਾ, ਠੰਡੀ ਮਣਾ ਵਿਛਾ ਗਿਣ ਗਿਣੇ ਲਾਉਂਦੀ ਅੱਤੀਆਂ ਵਿੱਚ ਲੈ ਜੱਟ ਦਾ ਨਾਂ ਵੇ, ਮੈਨੂੰ ਲੈ ਚੱਲ ਇੱਥੋਂ ਕੱਢ ਕੇ, ਬਹੁਤ ਅੱਛਾ, ਬਹੁਤ ਅੱਛਾ। ਉਹ ਇੱਕ ਫੀਲ ਆਉਂਦੀ ਹੈ ਇਹਨੂੰ ਮਿਰਜ਼ਾ ਨੂੰ ਗਾਉਂਦੇ ਹੋਏ ਨਾ, ਕਿ ਜਿਵੇਂ ਬੰਦਾ ਬਹੁਤ ਉੱਪਰ ਵਾਲੇ ਕਿਤੇ ਕਿਸੇ ਹੋਰ ਜਹਾਨ ਦੇ ਅੰਦਰ ਗਾ ਕੇ ਜਾ ਕੇ ਗਾ ਰਹੀ ਹੈ। ਇਹ ਦੱਸੋ ਕਿ ਗਾਣਾ ਪੂਰਾ ਇਸ ਫਨ ਨੂੰ ਸਿੱਖਣਾ ਇਹ ਬਹੁਤ ਜ਼ਰੂਰੀ ਹੁੰਦਾ। ਬਹੁਤ ਸਾਰੇ ਲੋਕ ਹਨ ਫੋਕ ਦੇ ਅੰਦਰ ਉਹ ਆਉਂਦੇ ਨੇ ਤੇ ਉਹ ਸ਼ਾਇਦ ਸਮਝਦੇ ਨੇ ਕਿ ਮੈਂ ਜਿਸ ਤਰੀਕੇ ਦਾ ਗਾਣਾ ਗਾਵਾਂਗਾ, ਬਲਕਿ ਗਾਣਾ ਨਹੀਂ, ਮੈਂ ਜਿਸ ਤਰੀਕੇ ਦਾ ਪੇਲੀ ਜਾਵਾਂਗਾ ਚੱਲਦਾ ਜਾਏਗਾ, ਮੈਂ ਉੱਚੀ ਆਵਾਜ਼ 'ਚ ਗਾ ਲਊਂਗਾ ਤੇ ਸਭ ਕੁਝ ਠੀਕ ਹੈ। ਤੁਹਾਡੇ ਗਾਉਂਦੇ ਹੋਏ ਪਤਾ ਚੱਲਦਾ ਹੈ ਕਿ ਮਿਊਜ਼ਿਕ ਤੁਸੀਂ ਸਿੱਖਿਆ ਹੈ, ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੈ। ਜੀ ਜੀ। ਫੋਕ ਦੇ ਅੰਦਰ ਜਿਵੇਂ ਕਿ ਮੈਂ ਪਹਿਲੇ ਗੱਲ ਕੀਤੀ, ਇਸ ਚੀਜ਼ ਦਾ ਬਹੁਤ ਘੱਟ ਲੋਕ ਖਿਆਲ ਕਰਦੇ ਨੇ। ਮਿਊਜ਼ਿਕ ਤੁਸੀਂ ਸਿੱਖਿਆ ਵੀ ਹੈ ਕਿਸੇ ਤੋਂ? ਜੀ ਮੈਂ ਸਿੱਖਿਆ ਹੈ, ਬਕਾਇਦਾ ਮੇਰੇ ਉਸਤਾਦ ਨੇ, ਚਿਮਟੇ ਦੇ ਅਲੱਗ ਉਸਤਾਦ ਨੇ ਜੀ, ਤੇ ਮੇਰੀ ਗਾਇਕੀ ਦੇ ਜਿਹੜੇ ਉਸਤਾਦ ਨੇ ਉਹ ਅਲੱਗ ਨੇ। ਅੱਛਾ ਅੱਛਾ। ਜਿਹੜੇ ਮੇਰੇ ਗਾਇਕੀ ਦੇ ਉਸਤਾਦ ਨੇ ਉਹ ਨੇ ਜ਼ੁਲਫਕਾਰ ਅਲੀ ਸੰਧੂ ਸਾਹਿਬ, ਵਾਹ। ਤੇ ਜਿਹੜੇ ਮੇਰੇ ਚਿਮਟੇ ਦੇ ਉਸਤਾਦ ਨੇ ਉਹ ਨੇ ਸਰਵਰ ਸਦਾਈ ਸਾਹਿਬ, ਜਿਨ੍ਹਾਂ ਅੱਛਾ, ਤੋਂ ਮੈਂ ਅੱਛਾ। ਚਿਮਟਾ ਸਿੱਖਿਆ ਹੈ ਔਰ ਗਾਣਾ ਸਿੱਖਿਆ ਹੈ। ਹਾਂ 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 ਹਾਂ। ਤੇ ਤੁਸੀਂ ਜ਼ਾਹਿਰ ਜੀ ਗੱਲ ਹੈ, ਜਦੋਂ ਮਿਊਜ਼ਿਕ ਸਿੱਖਦਾ ਹੈ ਤੇ ਬੰਦੇ ਦੀ ਆਪਣੀ ਖਾਹਿਸ਼ ਹੁੰਦੀ ਹੈ ਕਿ ਕੁਛ ਨਾ ਕੁਛ ਆਪਣਾ ਵੀ ਹੋਗਾ ਹੈ, ਤੇ ਤੁਸੀਂ ਬਾਕੀ ਤੇ ਗਾ ਰਹੇ, ਜਿਵੇਂ ਆਲਮ ਲੋਹਾਰ ਸਾਹਿਬ ਨੂੰ ਗਾ ਰਹੇ, ਬਾਕੀ ਲੋਕਾਂ ਨੂੰ ਗਾ ਰਹੇ ਹੋ,
ਇਹ ਤਾਂ ਇੱਕ ਟ੍ਰੈਡੀਸ਼ਨ ਵੀ ਹੈ, ਉਹਨਾਂ ਨੂੰ ਸਾਰੇ ਲੋਕ ਗਾਉਂਦੇ ਰਹਿੰਦੇ ਨੇ। ਕੁਝ ਆਪਣਾ ਵੀ ਤੁਸੀਂ ਪ੍ਰੋਡਿਊਸ ਕੀਤਾ ਹੈ, ਕੋਈ ਆਪਣੇ ਗਾਣੇ ਵੀ ਤੁਹਾਡੇ ਹਨ? ਜੀ ਮੇਰੇ ਬਹੁਤ ਜ਼ਿਆਦਾ ਗਾਣੇ ਨੇ MZHD ਚੈਨਲ ਤੇ, ਤਕਰੀਬਨ 200-250 ਗਾਣਾ ਹੈ ਜਿਹੜਾ ਮੇਰਾ ਆਪਣਾ ਹੈ ਕਿ ਮਿਹਨਤ ਕਰਨ ਤੋਂ ਬਾਅਦ ਜਿਹੜੇ ਮੈਂ ਰਿਲੀਜ਼ ਕੀਤੇ ਨੇ। ਸਾਡੇ ਸ਼ਾਇਰ ਬਕਾਇਦਾ ਆਮਰ ਚਿਸ਼ਤੀ ਸਾਹਿਬ ਔਰ ਪ੍ਰੋਡਿਊਸਰ ਵੀ ਸਾਡੇ ਪ੍ਰਮੋਟ ਜਿਹੜੇ ਸਾਨੂੰ ਜ਼ਿਆਦਾ ਕਰਦੇ ਨੇ, ਉਹਨਾਂ ਨੇ ਬਹੁਤ ਜ਼ਿਆਦਾ ਗਾਣੇ ਨੇ MZHD ਤੇ 200 ਤੋਂ 250 ਤਕਰੀਬਨ। ਤੇ ਕਦੋਂ ਤੋਂ ਤੁਸੀਂ ਜਿਹੜੇ ਇਹ ਆਪਣਾ ਤੁਸੀਂ 뮤직 ਜਿਹੜਾ ਕਰ ਰਹੇ ਹੋ, ਆਪਣਾ ਗਾਣੇ ਦੇ ਰਹੇ ਹੋ? ਆਪਣੇ 뮤직 ਤਕਰੀਬਨ 3-4 ਸਾਲ ਤੋਂ ਦੇ ਰਹੇ ਹਾਂ। ਉਸ ਤੋਂ ਪਹਿਲਾਂ ਜਿਹੜੇ ਮੈਂ 6 ਸਾਲ ਤੋਂ ਸਟਾਰਟ ਕੀਤਾ ਹੈ, ਬਿਲਕੁਲ ਸਟਾਰਟ ਕਰ ਹੀ ਦਿੱਤਾ ਹੈ। ਪਹਿਲਾਂ ਮਤਲਬ ਕਿ 1.5 ਸਾਲ 2 ਸਾਲ ਮਿਹਨਤ ਕੀਤੀ, ਰੈਸਲਾਂ ਕੀਤੀਆਂ, ਤੇ ਹੁਣ ਤਕਰੀਬਨ 6 ਸਾਲ ਤੋਂ ਤੁਸੀਂ ਅੱਗੇ ਵੇਖ ਲਓ ਕਿ ਮੈਂ 3-4 ਸਾਲ ਹੁਣ ਹੋਏ ਨੇ ਕਿ ਜਿਹੜਾ ਮੈਂ ਆਪਣੇ ਗਾਣੇ ਮਤਲਬ ਤੁਸੀਂ 6 ਸਾਲ ਦੇ ਅੰਦਰ 200 ਗਾਣਾ ਜਿਹੜਾ ਆਪਣਾ ਉਹ ਬਣਾ ਲਿਆ, ਗਾਤਾ। ਅਲਹਮਦੁਲਿਲਾ, ਬੜੀ ਗੱਲ ਹੈ। ਪਹਿਲੇ ਤਰ੍ਹਾਂ ਜਿਵੇਂ ਪਹਿਲੇ ਫੋਕ ਵਾਲਾ ਹੈ, ਆਪਣਾ ਗਾਣਾ ਸਭ ਤੋਂ ਚੰਗਾ ਉਹ ਕਿਹੜਾ ਲੱਗਦਾ? ਮੈਨੂੰ ਮੇਰਾ ਆਪਣਾ ਗਾਣਾ ਸਭ ਤੋਂ ਜ਼ਿਆਦਾ ਜਿਹੜਾ ਚੰਗਾ ਲੱਗਦਾ ਹੈ ਉਹ ਇਹ ਵੇ ਕਿ ਵਕਤ ਸਿਆਣਿਆ ਕਰ ਦਿੰਦਾ ਏ ਸੱਜਣੋ ਬੰਦੇ ਨੂੰ। ਬਹੁਤ ਹੀ ਪਿਆਰਾ ਗਾਣਾ, ਮੈਂ ਤੁਹਾਨੂੰ ਗੁੰਗੁਣਾ ਕੇ ਦਊਂਗਾ ਜੀ ਪਲੀਜ਼। ਹੋ ਰੁੱਖੀ ਸੁੱਖੀ ਖਾ ਕੇ ਉਹਦਾ ਸ਼ੁਕਰ ਜੋ ਕਰਦਾ ਏ, ਸਜਣੋ ਉਹ ਬੰਦਾ ਕਦੀ ਵੀ ਭੁੱਖਾ ਨਹੀਂ ਮਰਦਾ ਏ। ਉਹ ਮਛਲੀ ਆਖਰ ਪਰਤ ਆਉਂਦੀ ਏ, ਮਛਲੀ ਆਖਰ ਪਰਤ ਆਉਂਦੀ ਏ, ਚੱਟ ਕੇ ਕੰਡੇ ਨੂੰ ਵਕਤ ਸਿਆਣਿਆ ਕਰ ਦਿੰਦਾ ਏ ਸਜਣੋ ਬੰਦੇ ਨੂੰ। ਵਕਤ ਸਿਆਣਿਆ ਕਰ ਦਿੰਦਾ ਏ ਸਜਣੋ ਬੰਦੇ ਨੂੰ। ਅਗਲਾ ਬੋਲ ਜਿਹੜਾ ਮੈਂ ਕਿ ਅੱਜ ਕੱਲ ਦੇ ਦੌਰ 'ਚ ਜੋ ਚੱਲ ਰਿਹਾ ਉਹਦੇ ਮੁਤਾਬਕ, ਉਹ ਖਾ ਕੇ ਕਦੇ ਬਦਾਮ ਤੇ ਅਕਲ ਨਹੀਂ ਆਉਂਦੀ ਓਏ ਸਜਣੋ, ਮਾਰ ਕੇ ਠੇਡੇ ਇਹ ਦੁਨੀਆ ਅਕਲ ਸਿਖਾਉਂਦੀ ਓਏ ਸਜਣੋ। ਉਹ ਖਾ ਕੇ ਕਦੇ ਬਦਾਮ ਤੇ ਅਕਲ ਨਹੀਂ ਆਉਂਦੀ ਓਏ ਸਜਣੋ, ਮਾਰ ਕੇ ਠੇਡੇ ਇਹ ਦੁਨੀਆ ਅਕਲ ਸਿਖਾਉਂਦੀ ਓਏ ਸਜਣੋ। ਫਿਰ ਕੱਲਿਆ ਬਹਿ ਕੇ ਸੋਚੀਦਾ ਏ, ਕੱਲਿਆ ਬਹਿ ਕੇ ਸੋਚੀਦਾ ਏ, ਵੇਲੇ ਲੰਗੇ ਨੂੰ ਵਕਤ ਸਿਆਣਿਆ ਕਰ ਦਿੰਦਾ ਏ ਸਜਣੋ ਬੰਦੇ ਨੂੰ। ਵਕਤ ਸਿਆਣਿਆ ਕਰ ਦਿੰਦਾ ਏ ਸਜਣੋ ਬੰਦੇ ਨੂੰ। ਵਾਹ ਵਾਹ, ਬਹੁਤ ਅੱਛੀ, ਬਹੁਤ ਸੋਹਣਾ ਸ਼ਾਇਰੀ ਔਰ ਬਹੁਤ ਸੋਹਣਾ ਤੁਸੀਂ ਉਸ ਨੂੰ ਗਾਇਆ ਹੈ। ਅੱਛਾ, ਇਹ ਦੱਸੋ ਕਿ ਬੜਾ ਔਖਾ ਹੁੰਦਾ ਹੈ ਕਿਸੇ ਕੁੜੀ ਦਾ ਇਸ ਤਰੀਕੇ ਦੇ ਨਾਲ ਗਾਣਾ, ਔਰ ਉਹ ਵੀ ਫੋਕ ਗਾਣਾ। ਤੇ ਥੋੜਾ ਜਿਹਾ ਅਗਰ ਅਸੀਂ ਸਭ ਕੁਝ ਚੰਗਾ ਇੱਕ ਸਾਈਡ ਤੇ ਹੈ, ਸਭ ਕੁਝ ਚੰਗਾ ਨਹੀਂ ਵੀ ਹੁੰਦਾ, ਬਹੁਤ ਕੁਝ ਫੇਸ ਕਰਨਾ ਪੈਂਦਾ ਹੈ, ਬਹੁਤ ਦੁੱਖ ਭਰੀਆਂ ਕਹਾਣੀਆਂ ਵੀ ਆਉਂਦੀਆਂ ਲੋਕਾਂ ਦੀ। ਸੋ ਅਸੀਂ ਜ਼ਿਆਦਾ ਉਹਨਾਂ ਵੱਲ ਜਾਣਗੇ। ਕੋਈ ਐਸਾ ਟਾਈਮ ਆਇਆ ਜਿੱਥੋਂ ਕੋਈ ਇੰਨੇ ਤੁਸੀਂ ਤੰਗ ਹੋਏ ਹੋਵੇ ਲੋਕਾਂ ਦੇ ਰਵੱਈਆਂ ਤੋਂ, ਜਾਂ ਆਪਣੀ ਕੁੜੀ ਹੋਣ ਤੋਂ ਲੋਕਾਂ ਨੇ ਇਸ ਹੱਦ ਤੱਕ ਕੁਛ ਸਤਾਇਆ ਹੋਵੇ, ਤੇ ਇਸ ਤਰੀਕੇ ਦੀ ਕੋਈ ਹੈ ਹਯਾਤੀ ਦੇ ਅੰਦਰ? ਨਹੀਂ, ਅਲਹਮਦੁਲਿਲਾ। ਮਤਲਬ ਕਿ ਜਦੋਂ ਦਾ ਮੈਂ ਗਾਣਾ ਸਟਾਰਟ ਕੀਤਾ ਹੈ ਨਾ, ਪਹਿਲੇ ਨੰਬਰ ਤੇ ਕੋਈ ਐਸਾ ਫਹਾਸ਼ਾ ਗਾਣਾ ਗਾਇਆ ਹੀ ਨਹੀਂ, ਤੇ ਨਾ ਹੀ ਗਾਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹਦੀ ਵਜ੍ਹਾ ਤੋਂ ਲੋਕ ਮੈਨੂੰ ਗਲਤ ਕਹਿਣ ਕਿ ਇਹ ਵੇਖੋ ਜੀ ਕੁੜੀ ਨੇ ਕਿੱਡੇ ਗੰਦੇ ਗਾਣੇ ਗਾਏ ਨੇ। ਜਿਹੜੇ ਕਿ ਇਸ ਤਰ੍ਹਾਂ ਦੀ ਕਲੈਕਸ਼ਨ ਰੱਖੀਏ ਕਿ ਜਿਹੜੀ ਬੰਦਾ ਆਪਣੀਆਂ ਧੀਆਂ ਭੈਣਾਂ 'ਚ ਬਹਿ ਕੇ, ਫੈਮਿਲੀ 'ਚ ਬਹਿ ਕੇ ਸਾਰੇ ਇਕੱਠੇ ਸੁਣ ਸਕਦੇ ਨੇ। ਸੋ ਮੈਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਸਾਰੇ ਮੈਨੂੰ ਬਹੁਤ ਜ਼ਿਆਦਾ ਪਿਆਰ। ਇਹਦਾ ਮਤਲਬ ਇਹ ਹੈ ਕਿ ਅਸੀਂ ਇੱਥੋਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਇਸ ਤਰੀਕੇ ਦੇ ਪ੍ਰੋਬਲਮ ਹੁੰਦੇ ਨੇ, ਉਹਨਾਂ ਦਾ ਖੁਦ ਵੀ ਉਹਦੇ 'ਚ ਹਿੱਸਾ ਹੁੰਦਾ ਹੈ। ਉਸ ਤਰੀਕੇ ਦੇ ਮਾਹੌਲ ਦਾ ਉਹ ਆਪ ਪ੍ਰੋਵਾਈਡ ਕਰਦੇ ਨੇ, ਉਹ ਆਪ ਦਿੰਦੇ ਨੇ, ਉਹ ਉਸ ਤਰੀਕੇ ਦਾ ਮਾਹੌਲ। ਬਿਲਕੁਲ, ਆਪਣੇ 'ਚ ਜਿਹੜੀਆਂ ਵੀ ਤੁਸੀਂ ਆਪਣੇ 'ਚ ਹਰ ਇਨਸਾਨ ਨੂੰ, ਕਿਹੜਾ ਇਨਸਾਨ ਹੈ ਕਿ ਜਿਹਨੂੰ ਆਪਣੇ ਆਪ ਦਾ ਪਤਾ ਨਹੀਂ ਕਿ ਮੇਰੇ ਅੰਦਰ ਇਹ ਖਾਮੀ ਹੈ, ਮੈਂ ਇਹ ਗਲਤ ਕਰ ਰਿਹਾ, ਮੈਂ ਇਹ ਸਹੀ ਕਰ ਰਿਹਾ। ਇੰਨਾ ਤੇ ਹਰ ਇਨਸਾਨ ਨੂੰ ਆਪਣੇ ਆਪ ਨੂੰ ਜਦੋਂ ਆਪਣੇ ਅੰਦਰ ਵੇਖਣਾ ਹੈ ਕਿ ਮੇਰੇ 'ਚ ਇੰਨੀਆਂ ਗਲਤੀਆਂ ਨੇ, ਇੰਨੀਆਂ ਮੇਰੇ 'ਚ ਅੱਛਾਈਆਂ ਨੇ। ਤੇ ਜੇ ਮੈਂ ਜਦੋਂ ਸ਼ੁਰੂ ਤੋਂ ਟੁਰੀ ਹਾਂ ਤੇ ਮੈਂ ਵੀ ਇਸ ਪਾਸੇ ਵੱਲ ਟੁਰ ਸਕਦੀ। ਤੁਸੀਂ ਸੁਣਨ ਨੂੰ ਦੇਖ ਰਹੇ ਹੋ ਕਿੱਡੇ ਸੈਕਸੀ ਗਾਣੇ, ਬੜੇ ਬੜੇ ਬੁਰੇ ਕਿ ਨਾਕਾਬਲੇ ਬਰਦਾਸ਼ਤ ਲਫ਼ਜ਼ ਜਿਹੜੇ ਕਿ ਗਾਣਿਆਂ ਦੇ ਵਿੱਚ ਉਹਨਾਂ ਨੇ ਕਹਿ ਦਿੱਤੇ ਨੇ। ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਚਲੋ ਭਲਾ ਹੋਵੇ ਉਹਨਾਂ ਦਾ। ਚਲੋ ਜਦੋਂ ਅਸੀਂ ਗੱਲ ਹੁੰਦੀ ਤਾਂ ਜ਼ਿਹਨ ਦੇ ਵਿੱਚ ਆ ਵੀ ਜਾਂਦਾ। ਤੇ ਇੱਥੋਂ ਅਸੀਂ ਇਹ ਸਮਝ ਲਈਏ ਕਿ ਇੱਕ ਸਿੰਗਰ ਜਿਹੜੀ ਅਜੇ ਮਤਲਬ ਉਹਦੀ ਏਜ ਉਹ ਹੈ ਕਿ ਜਿੱਥੇ ਹਰ ਤਰ੍ਹਾਂ ਦੀਆਂ ਨਜ਼ਰਾਂ ਉਹਦੇ 'ਤੇ ਪੈਂਦੀਆਂ, ਸਾਰਾ ਕੁਛ ਹੈ, ਲੇਕਿਨ ਉਹਨੂੰ ਅੱਜ ਤੱਕ ਇਹ ਔਖ ਨਹੀਂ ਹੋਈ। ਔਰ ਇਹ ਔਖ ਇਸ ਲਈ ਨਹੀਂ ਹੋਈ ਕਿ ਉਹਨੇ ਆਪਣਾ ਆਪ ਇਹਦੇ ਵਿੱਚ ਕਾਇਮ ਰੱਖਿਆ ਔਰ ਇਸ ਤਰੀਕੇ ਦੇ ਨਾਲ ਕੁੰਝ ਕੇ ਰੱਖਿਆ, ਔਰ ਆਪਣੀ ਗਾਇਕੀ ਦੇ ਉੱਪਰ ਕੋਈ ਐਸੀ ਵਰਡਿੰਗ, ਕੋਈ ਐਸੀ ਲਫ਼ਜ਼ਾਲੀ, ਕੋਈ ਇੱਕ ਮਿਸਰਾ, ਕੋਈ ਇੱਕ ਗਾਣਾ ਉਹ ਨਹੀਂ ਆਣ ਦਿੱਤਾ ਕਿ ਜਿੱਥੋਂ ਇਹ ਲੱਗੇ ਕਿ ਇਹ ਚੀਜ਼ ਇਸ ਵੱਲੇ ਜਾ ਸਕਦੀ ਹੈ। ਇੰਝ ਹੀ ਹੈ।
ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੀ ਨਹੀਂ। ਜਿਸ ਤਰ੍ਹਾਂ ਕਿ ਤੁਸੀਂ ਵੇਖਦੇ ਹੋ ਜਦੋਂ ਬੰਦਿਆਂ 'ਚ ਜਾਣਾ ਨਾ ਤੇ ਭਾਈਆਂ ਹੀ ਆ ਮੈਂ ਵੀ, ਹਾਂ। ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਜਦੋਂ ਗਾਣਾ ਮਿਰਜ਼ਾ ਹੈ ਤੇ ਫਿਰ ਤਾਂ ਬੰਦੇ ਨੂੰ ਹਾਂ ਜ਼ਾਹਿਰ ਫੀਲ ਗੱਲ ਹੈ। ਹਾਂ ਤੇ ਇਹੀ ਚੀਜ਼ਾਂ ਹੁੰਦੀਆਂ ਨੇ, ਕਿਸੇ ਨੇ ਬੁਰਾ ਕਿਹਾ ਹੀ ਨਹੀਂ। ਜਿਹੜੇ ਸੁਣਦੇ ਨੇ ਦੇਖਦੇ ਨੇ ਸਭ ਤੋਂ ਪਹਿਲੇ ਤੇ ਇਹ ਕਹਿੰਦੇ ਨੇ ਕਿ ਚਲੋ ਜੀ ਗਾਉਣ ਵਾਲੀ ਫੀਲਡ ਦੇ ਵਿੱਚ ਆ ਕੇ ਤੁਸੀਂ ਦੁਪੱਟਾ ਨਹੀਂ ਜੀ ਆਪਣੇ ਸਿਰ ਤੋਂ ਲਾਇਆ। ਮੈਂ ਕਿਹਾ ਸ਼ੌਕ ਮੇਰਾ ਆਪਣੀ ਜਗ੍ਹਾ ਤੇ ਮੈਂ ਦੁਪੱਟੇ ਲਾ ਕੇ ਉੱਥੇ ਹੁਣ ਨੱਚਦੀ ਫਿਰਾਂ ਗਾਉਂਦੀ ਫਿਰਾਂ। ਸ਼ੌਕ ਮੇਰਾ ਚਿਮਟਾ ਸੀ ਤੇ ਮੇਰਾ ਫਨ ਹੀ, ਲੋਕੀ ਮੇਰਾ ਫਨ ਵੇਖ ਰਹੇ ਨੇ, ਮੇਰਾ ਚਿਮਟਾ ਸੁਣ ਰਹੇ ਨੇ, ਹੋਰ ਕੀ ਚਾਹੀਦਾ ਮੈਨੂੰ। ਬਹੁਤ ਸੋਹਣੀ ਗੱਲ ਕਿ ਤੁਸੀਂ ਅਗਰ ਆਪਣੇ ਆਪ ਨੂੰ ਲੈ ਕੇ ਚੱਲ ਰਹੇ ਹੋ ਤੇ ਸਭ ਤੋਂ ਪਹਿਲੇ ਤੁਹਾਨੂੰ ਆਪਣੇ ਆਪ ਦਾ ਪਤਾ ਹੈ ਕਿ ਕਿਹੜੀਆਂ ਰਾਹਾਂ ਮੇਰੇ ਲਈ ਠੀਕ ਹਨ ਤੇ ਕਿਹੜੀਆਂ ਰਾਹਾਂ ਤੇ ਚੱਲ ਕੇ ਤੇ ਮੇਰੇ ਲਈ ਵੀ ਔਖਾ ਹੋਏਗਾ ਔਰ ਹੋਰ ਆਉਣ ਵਾਲੇ ਲੋਕਾਂ ਵਾਸਤੇ ਵੀ ਉਹ ਔਖਾ ਹੋਏਗਾ। ਸੋ ਇਹ ਦੱਸੋ ਕਿ ਇੱਥੇ ਅਗਰ ਦੇਖੀਏ ਤੇ ਪਾਕਿਸਤਾਨੀ ਕਮਿਊਨਿਟੀ ਜਿਹੜੀ ਹੈ, ਪਾਕਿਸਤਾਨੀ ਪੰਜਾਬ ਹੈ, ਕਿਤਨੇ % ਲੋਕ ਤੁਹਾਨੂੰ ਸੁਣਦੇ ਨੇ ਤੇ ਕਿੰਨੇ ਕੁ % ਲੋਕ ਹਨ ਜਿਹੜੇ ਤੁਹਾਨੂੰ ਸਿਰਫ ਵੇਖਣ ਆਉਂਦੇ ਨੇ? ਇਸ ਗੱਲ ਵੱਲੋਂ ਤੇ ਜੇ ਸੱਚੀ ਗੱਲ ਮੇਰੇ ਕੋਲੋਂ ਪੁੱਛੋ ਨਾ ਤੇ ਸਾਡੇ ਇੱਥੇ ਪਾਕਿਸਤਾਨ ਦੇ ਏਰੀਏ ਦੇ ਵਿੱਚ ਨਾ ਜਿੰਨੇ ਵੀ ਲੋਕ ਨੇ ਨਾ ਜ਼ਿਆਦਾਤਰ ਜੀ ਸੋਹਣੀ ਕੁੜੀ ਹੈ, ਜਵਾਨ ਜਹਾਨ ਹੈ, ਗਾ ਰਹੀ ਹੈ, ਜ਼ਿਆਦਾ ਬਸ ਵੇਖਣ 'ਚ ਇੰਟਰਸਟਿਡ ਨੇ। ਹਾਂ ਕਿ ਬੜੀ ਸੋਹਣੀ ਕੁੜੀ ਜੀ ਗਾ ਰਹੀ ਹੈ, ਉੱਤੋਂ ਚਿਮਟਾ ਵਜਾ ਰਹੀ ਹੈ। ਉਹਦਾ ਨਹੀਂ, ਮਿਊਜ਼ਿਕ ਦਾ ਨਹੀਂ ਪਤਾ। ਹਾਂ, ਮਿਊਜ਼ਿਕ ਦਾ ਕਿਸੇ ਨੂੰ ਨਹੀਂ ਪਤਾ। ਜੇ ਮਿਊਜ਼ਿਕ ਦੇ ਲਿਹਾਜ਼ ਨਾਲ ਵੇਖਿਆ ਜਾਏ ਨਾ ਤੇ ਉਹ ਚੜ੍ਹਦੇ ਪੰਜਾਬ ਜਿਹੜੇ ਸਾਡੇ ਸਿੱਖ ਬਰਾਦਰੀ ਹੈ, ਸਰਦਾਰ ਜੀ ਨੇ ਜਿੰਨੇ, ਉਹ ਸੁਣਦੇ ਵੀ ਨੇ ਤੇ ਦੇਖਦੇ ਵੀ ਨੇ। ਵਾਹ ਵਾਹ ਵਾਹ। ਜ਼ਿਆਦਾ ਹਰ ਕਿਸੇ ਨੂੰ ਸਮਝ ਨਹੀਂ ਹੁੰਦੀ ਕਿ ਜ਼ਿਆਦਾਤਰ ਲੋਕ ਤੇ ਬਸ ਵੇਖ ਰਹੇ ਆ ਜੀ, ਸੁਣਨ ਦਾ ਪਤਾ ਹੀ ਨਹੀਂ ਕਿ ਮਿਊਜ਼ਿਕ ਕੀ ਕਰ ਰਿਹਾ ਹੈ, ਗਾਇਕਾ ਕੀ ਕਰ ਰਹੀ ਹੈ। ਜੇ ਇਸ ਲਿਹਾਜ਼ ਨਾਲ ਵੇਖਿਆ ਜਾਏ ਤੇ ਸਾਡੇ ਚੜ੍ਹਦੇ ਪੰਜਾਬ ਤੋਂ ਜਿੰਨੇ ਸਰਦਾਰ ਨੇ ਜਿੱਥੇ ਜਿੱਥੇ ਵੀ ਨੇ, ਉਹ ਸੁਣਦੇ ਵੀ ਨੇ ਤੇ ਦੇਖਦੇ ਵੀ ਨੇ, ਦੋਵੇਂ ਕੰਮ। ਬਹੁਤ ਅੱਛੇ। ਇੱਥੇ ਫਿਰ ਪਾਕਿਸਤਾਨ ਦੇ ਅੰਦਰ ਵੀ, ਖਾਸ ਕਰ ਲਾਹੌਰ ਦੇ ਅੰਦਰ ਪੰਜਾਬੀ ਸਿੱਖ ਕਮਿਊਨਿਟੀ ਪੂਰੀ ਦੁਨੀਆ ਤੋਂ ਆਉਂਦੀ ਰਹਿੰਦੀ। ਚੜ੍ਹਦੇ ਪੰਜਾਬ ਦੇ ਉਹ ਲੋਕ ਜਿਹੜੇ ਵੱਖੋ ਵੱਖ ਦੇਸ਼ਾਂ ਦੇ ਅੰਦਰ ਜਾ ਕੇ ਵਸੇ, ਤੇ ਇੱਥੇ ਫਿਰ ਤੁਸੀਂ ਕਿੰਨਾ ਕੁ ਗਾਇਆ ਹੈ? ਕੋਈ ਐਸੀ ਮਹਿਫਿਲ, ਕੋਈ ਐਸੀ ਇੱਕ ਗਾਇਕੀ, ਐਸਾ ਸ਼ੋਅ ਜਿਹੜਾ ਤੁਹਾਨੂੰ ਬਹੁਤ ਯਾਦ ਹੋਵੇ ਪੰਜਾਬੀ ਸਿੱਖ ਕਮਿਊਨਿਟੀ ਦੇ ਨਾਲ? ਮੇਰਾ ਇਹੀ ਸ਼ੋਅ ਇੱਥੇ ਹੀ ਲਾਹੌਰ ਦੇ ਵਿੱਚ ਹੀ ਹੋਇਆ ਸੀ। ਅਹਿਮਦ ਰਜ਼ਾ ਸਾਹਿਬ, ਤੁਹਾਡਾ ਸ਼ੁਕਰੀਆ ਅਦਾ ਕਰਨੇ ਆ ਕਿ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਸੀ, ਬੜੀ ਖੁਸ਼ੀ ਹੋਈ। ਉਹ ਜਿਹੜਾ ਮੇਰਾ ਸ਼ੋਅ ਇੱਥੇ ਹੋਇਆ ਸੀ ਨਾ, ਉਹ ਬਹੁਤ ਹੀ ਅੱਛਾ ਹੋਇਆ ਸੀ, ਕਾਮਯਾਬ ਹੋਇਆ ਸੀ। ਤੇ ਜਿਹੜੇ ਸਾਡੇ ਸਰਦਾਰ ਜੀ ਨੇ ਬਾਹਰੋਂ ਆਏ ਸਨ ਕੈਨੇਡਾ ਤੋਂ, ਉਹਨਾਂ ਦੇ ਲੇਡੀਜ਼ ਵੀ ਨਾਲ ਹਨ, ਬੱਚੀਆਂ ਵੀ ਸਨ, ਵਾਈਫਸ ਵੀ, ਤੇ ਸਾਰੇ। ਉਹ ਬਹੁਤ ਹੀ ਅੱਛਾ ਸ਼ੋਅ, ਮੈਨੂੰ ਮਾਣ ਮਹਿਸੂਸ ਹੋਇਆ। ਹੋਰ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸਾਂ, ਤੇ ਸਾਡੇ ਇੰਦਰਜੀਤ ਸਿੰਘ ਜਿਹੜੇ ਨੇ ਨਾ ਸਰਦਾਰ ਜੀ, ਤੇ ਉਹ ਮੇਰੇ ਕੋਲ ਹੀ ਖੜੇ ਸਨ ਤੇ ਮੈਂ ਮਾਈਆ ਆਪਣਾ ਗੁੰਗੁਣਾ ਰਹੀ ਸਾਂ, ਬੋਲ ਰਹੀ ਸਾਂ ਚਿਮਟੇ ਦੇ ਨਾਲ। ਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਥੋੜਾ ਅੱਗੇ ਆ ਜਾਓ, ਮੈਂ ਸਪੈਸ਼ਲ ਮਾਈਆ ਤੁਹਾਡੇ ਤੇ ਲਾਣਾ। ਤੇ ਉਹ ਅੱਗੇ ਆ ਗਏ ਤੇ ਮੈਂ ਉਹਨਾਂ ਤੇ ਮਾਈਆ ਬੋਲਿਆ ਸੀ, ਕੋਈ ਮੂੰਹ ਵਿੱਚ ਪਾਨ ਹੁੰਦਾ, ਬੰਦਾ ਭਾਵੇਂ ਬੁੱਢਾ ਹੋ ਜਾਏ ਪਰ ਦਿਲ ਤੇ ਜਵਾਨ ਹੁੰਦਾ। ਉਹੀ ਜਿਹੜਾ ਮੇਰਾ ਮਾਈਆ ਹੈ ਨਾ, ਉਹ ਚੜ੍ਹਦੇ ਪੰਜਾਬ ਵੀ ਜਿੰਨੇ ਵੀ ਫੋਕ ਸਿੰਗਰ ਨੇ ਨਾ ਬਾਹਰ ਦੇ ਮੁਲਕਾਂ 'ਚ ਜਿੰਨੇ ਵੀ, ਉਹ ਸਾਰੇ ਮੇਰਾ ਉਹ ਮਾਈਆ ਗਾ ਰਹੇ ਨੇ। ਕੋਈ ਮੂੰਹ ਵਿੱਚ ਪਾਨ ਹੁੰਦਾ, ਕੋਈ ਮੂੰਹ ਵਿੱਚ ਪਾਨ ਹੁੰਦਾ, ਉਹ ਬੰਦਾ ਭਾਵੇਂ ਬੁੱਢਾ ਹੋ ਜਾਏ ਪਰ ਦਿਲ ਤੇ ਜਵਾਨ ਹੁੰਦਾ। ਚੱਲੀਦੇ ਆ ਚੱਲੇ ਆ, ਉਹ ਪਰ ਦਿਲ ਤੇ ਜਵਾਨ ਹੁੰਦਾ। ਉਹੀ ਮਾਈਆ ਨਾ ਉਸੇ ਤਰੀਕੇ ਨਾਲ ਹੀ ਕੋਲ ਸਰਦਾਰ ਜੀ ਨੂੰ ਖਿਲਾਰ ਕੇ ਨਾ, ਇੱਕ ਲੇਡੀਜ਼ ਨੇ ਉਧਰ ਦੀ ਤੇ ਕੁਝ ਬੰਦੇ ਵੀ ਇਸ ਤਰ੍ਹਾਂ ਹੀ ਮਾਈਆ ਗਾ ਰਹੇ ਨੇ, ਤੇ ਮੈਨੂੰ ਐਡਾ ਮਾਣ ਮਹਿਸੂਸ ਹੋਇਆ। ਕਈ ਲੋਕ ਹੁੰਦੇ ਨੇ ਜੀ, ਲੋ ਸਾਡੀ ਨਕਲ ਕਰ ਰਿਹਾ ਤੇ ਬੁਰਾ ਮਹਿਸੂਸ ਕਰਦੇ ਨੇ, ਇਹ ਕਿਉਂ ਕਰ ਰਿਹਾ ਜੀ, ਇਹ ਨਹੀਂ ਹੋਣਾ ਚਾਹੀਦਾ। ਨਹੀਂ, ਖੁਸ਼ੀ ਹੋਣੀ ਚਾਹੀਦੀ ਕਿ ਕਿਸੇ ਨੂੰ ਕੋਈ ਸਿਚੁਏਸ਼ਨ, ਉਹ ਬੋਲ ਉਹ ਚੰਗੇ ਲੱਗਦੇ ਨੇ ਤੇ ਉਸ ਨੂੰ ਅਪਣਾ ਲਿਆ। ਬੜੀ ਜ਼ਿਆਦਾ ਖੁਸ਼ੀ ਹੋਈ ਕਿ ਮੇਰੇ ਗਾਏ ਬੋਲ ਜਿਹੜੇ ਨੇ ਉਹ ਗਾ ਰਹੇ ਨੇ, ਉਹਨਾਂ ਨੂੰ ਪਸੰਦ ਆਏ ਨੇ, ਉਹਨਾਂ ਦੇ ਚੱਲ ਵੀ ਰਹੇ ਨੇ, ਉਹਨਾਂ ਦੇ ਵਿਊਜ਼ ਵੀ, ਕਮੈਂਟਸ ਵੀ ਬੜੇ ਅੱਛੇ ਆ ਰਹੇ ਸਨ, ਇੰਜੋਏ ਕਰ ਰਹੇ ਨੇ, ਮਾਹੌਲ ਨੂੰ ਗਾ ਰਹੇ ਨੇ। ਅੱਛਾ, ਜਿਵੇਂ ਕਿ ਤੁਸੀਂ ਪਹਿਲੇ ਗੱਲ ਕਰ ਰਹੇ ਸੀ, ਇਸ ਤੋਂ ਇਲਾਵਾ ਇੱਕ ਤੇ ਤੁਸੀਂ ਪੰਜਾਬੀ ਕਾਨਫਰੰਸ ਦੇ ਲੋਹੜੀ ਮੇਲੇ ਤੇ ਇਹ ਤੁਸੀਂ ਗਾਉਂਦੇ ਹੋ ਔਰ ਬਹੁਤ ਚੰਗਾ ਰਿਸਪਾਂਸ ਹੁੰਦਾ। ਇਸ ਤੋਂ ਹਟ ਕੇ ਕਿਤੇ ਜਿੱਥੇ ਬਹੁਤ ਜ਼ਿਆਦਾ ਪੰਜਾਬੀ ਸਿੱਖ ਕਮਿਊਨਿਟੀ ਨੇ ਤੁਹਾਨੂੰ ਸ਼ੌਕ ਨਾਲ ਸੁਣਿਆ ਹੋਵੇ, ਕਿਉਂਕਿ ਮੇਰੇ ਨੌਲੇਜ ਦੇ ਵਿੱਚ ਹੈ ਕਿ ਇੱਕ ਥਾਂ ਐਸੀ ਵੀ ਸੀ ਜਿੰਦੇ ਤੇ ਤੁਹਾਡੇ ਬਹੁਤ ਵਾਰੇ ਨਿਆਰੇ ਹੋਏ ਸਨ। ਹਾਂ ਜੀ, ਬਿਲਕੁਲ। ਉਹ ਸਾਡਾ ਸ਼ੋਅ ਹੋਇਆ ਸੀ ਇਸਲਾਮਾਬਾਦ। ਇਹ ਜਿੰਨੇ ਵੀ ਪੰਜਾਬੀ ਸਿੱਖ ਸਰਦਾਰ ਜਿਹੜੇ ਨੇ ਉਹ ਆਏ ਸੀ, ਤੇ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਨਾ ਇਸ ਤਰ੍ਹਾਂ ਕੁਝ ਸੁਣ ਹੀ ਨਹੀਂ ਸਕਦਾ ਜਿਸ ਤਰ੍ਹਾਂ ਉਹ ਸੁਣਦੇ ਨੇ ਤੇ ਜਿਸ ਤਰ੍ਹਾਂ ਉਹ ਪਿਆਰ ਕਰਦੇ ਨੇ। ਇਸ ਤਰ੍ਹਾਂ ਹੀ ਲੱਗਦਾ ਕਿ ਆਪਣੇ ਹੀ ਜੀ ਜਿਹੜੇ ਨੇ ਨਾ ਵਿਛੜੇ ਆ ਕੇ ਇਸ ਤਰ੍ਹਾਂ ਮਿਲਦੇ ਨੇ, ਇੰਨਾ ਪਿਆਰ ਕਰਦੇ ਨੇ। ਉਹ ਸਾਡਾ ਪ੍ਰੋਗਰਾਮ ਐਡਾ ਅੱਛਾ ਹੋਇਆ ਕਿ ਮੈਨੂੰ ਕਦੀ ਭੁੱਲ ਨਹੀਂ ਸਕਦਾ, ਕਿਉਂਕਿ ਸਾਡੇ ਪੈਸਿਆਂ ਦਾ ਕਰਕੇ, ਹਾਂ ਪੈਸਿਆਂ ਦਾ ਕਰਕੇ ਨਹੀਂ ਭੁੱਲ ਸਕਦਾ, ਜ਼ਾਹਿਰੀ ਗੱਲ ਹੈ। ਕੀ ਹੋਇਆ ਕੀ ਸੀ? ਉਹ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਇੰਨੇ ਕੁ ਡਾਲਰ ਦਿੱਤੇ ਮੈਨੂੰ,
ਉੱਥੇ ਗਾਉਂਦੇ ਹੀ ਮੇਰੇ ਤੋਂ ਵਾਰ-ਵਾਰ ਕੇ ਨਾਲ ਨੱਚ ਕੇ ਉਹਨਾਂ ਨੇ ਆਪਣਾ ਆਪ ਹੀ ਸਮਝ ਲਓ ਕਿ ਮੇਰੇ ਤੋਂ ਵਾਰ ਹੀ ਦਿੱਤਾ। ਬਹੁਤ ਅੱਛਾ। ਉਹ ਮੇਰਾ ਯਾਦਗਿਰੀ ਫੰਕਸ਼ਨ ਹੋਇਆ ਕਿ ਉਹ ਮੈਂ ਕਦੀ ਭੁੱਲ ਨਹੀਂ ਸਕਦੀ ਕਿ ਇੱਥੇ ਇੰਨੇ ਪੈਸੇ ਵੀ ਨਹੀਂ ਕੋ ਦੇ ਸਕਦਾ ਤੇ ਉਂਝ ਕੋ ਸੁਣ ਵੀ ਨਹੀਂ ਸਕਦਾ ਜਿੰਨੇ ਉਹ ਪੈਸੇ ਉਹਨਾਂ ਨੇ ਮੈਨੂੰ, ਉਹ ਮੇਰਾ ਯਾਦਗਿਰੀ ਫੰਕਸ਼ਨ ਹੋਇਆ ਜਿੰਨੇ ਕੋ ਉਹਨਾਂ ਨੇ ਮੈਨੂੰ ਡਾਲਰਾਂ ਨਾਲ ਤੋਲ ਦਿੱਤਾ ਤੇ ਜਿਸ ਤਰ੍ਹਾਂ ਉਹਨਾਂ ਮੈਨੂੰ ਸੁਣਿਆ। ਕੀ ਲੱਗਦਾ ਹੈ ਕਿ ਜਿਹੜੀ ਸਾਡੀ ਪੰਜਾਬੀ ਸਿੱਖ ਕਮਿਊਨਿਟੀ ਹੈ ਇਹਨਾਂ ਦੀ ਜੁੜਤ ਇਹਨਾਂ ਚੀਜ਼ਾਂ ਦੇ ਨਾਲ ਕਿਉਂ ਇਤਨੀ ਜ਼ਿਆਦਾ ਹੈ ਤੇ ਸਾਡੇ ਪਾਕਿਸਤਾਨੀ ਪੰਜਾਬ ਦੇ ਲੋਕਾਂ ਦੀ ਜੁੜਤ ਇਤਨੀ ਜ਼ਿਆਦਾ ਨਹੀਂ ਹੈ? ਫਰਕ ਕੀ ਹੈ? ਇਹ ਫਰਕ ਇਹ ਹੈ ਕਿ ਜਿਹੜੇ ਸਿੱਖ ਕਮਿਊਨਿਟੀ ਨੇ ਨਾ ਉਹਨਾਂ ਨੇ ਨਾ ਆਪਣੀ ਪੰਜਾਬੀ ਨੂੰ ਉਜਾਗਰ ਰੱਖਿਆ ਹੈ। ਮਤਲਬ ਕਿ ਉਹਨਾਂ ਦੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਨਾ ਉਹਨਾਂ ਨੂੰ ਇਹ ਨਹੀਂ ਕਿਹਾ ਜੀ ਪੰਜਾਬੀ ਤੋਂ ਭੱਜਣਾ ਹੈ। ਉਹਨਾਂ ਨੂੰ ਵੀ ਦੱਸਿਆ ਕਿ ਅਸੀਂ ਐ ਵਾਂ ਬਾਪ ਦਾਦਿਆਂ ਚੋਂ ਇਹ ਚੱਲ ਕੇ ਆਏ ਆ, ਅਸੀਂ ਐ ਵਾਂ ਕਿ ਤੁਸੀਂ ਵੀ ਅੱਗੋਂ ਪੰਜਾਬੀ ਨੂੰ ਉਜਾਗਰ ਰੱਖਣਾ ਹੈ। ਬੇਸ਼ੱਕ ਤੁਸੀਂ ਪੜ੍ਹੋ ਲਿਖੋ ਜੋ ਮਰਜ਼ੀ ਕਰੋ। ਉਹ ਉਸੇ ਵਜ੍ਹਾ ਤੋਂ ਜਿਹੜਾ ਨਾ ਪੰਜਾਬੀ ਸਿੱਖ ਮੇਰੇ ਕਲਚਰ ਨੂੰ ਵੀ ਜ਼ਿਆਦਾ ਪਸੰਦ ਕਰਦੇ ਨੇ ਕਿ ਕੁਛ ਐਸ ਉਮਰ 'ਚ ਕੁਛ ਕੁੜੀ ਹੋ ਕੇ ਤੇ ਇਹਨੇ ਪੰਜਾਬੀ ਫੋਕ ਨੂੰ ਯੂਜ਼ ਕੀਤਾ ਹੈ ਕਿ ਮੈਂ ਇਹੀ ਕਰਨਾ ਹੈ। ਇੱਥੋਂ ਦੀ ਜਿਹੜੀ ਪੰਜਾਬੀ ਸਵਾਣੀਆਂ ਹਨ, ਪੰਜਾਬੀ ਬੀਬੀਆਂ ਹਨ, ਉਹਨਾਂ ਦੇ ਅੰਦਰ ਉਤਨੀ ਖੁੱਲ੍ਹ ਨਹੀਂ ਹੈ ਜਿਤਨੀ ਉਹਨਾਂ ਦੇ ਅੰਦਰ ਹੁੰਦੀ ਹੈ। ਕੋਈ ਤੁਹਾਡਾ ਐਸਾ ਪ੍ਰੋਗਰਾਮ ਜਿਹਦੇ ਤੁਹਾਨੂੰ ਲੱਗਿਆ ਹੋਵੇ ਕਿ ਇੱਥੋਂ ਦੀ ਪੰਜਾਬੀ ਸਵਾਣੀ ਹੈ ਉਹ ਵੀ ਬੜੀ ਖੁੱਲ੍ਹ ਕੇ ਪੰਜਾਬੀ ਫੋਕ ਦੇ ਨਾਲ ਮੁਹੱਬਤ ਕਰਦੀ, ਕੋਈ ਐਸਾ ਵਾਕਿਆ, ਕੋਈ ਐਸਾ ਇੱਥੋਂ ਦੇ ਜਿਹੜੇ ਪੰਜਾਬੀ ਹਨ ਨਾ ਉਹ ਚਲੇ ਗਏ ਨੇ ਬਾਲੀ ਜੱਟੀ ਸਾਹਿਬਾਂ, ਜਿਨ੍ਹਾਂ ਨੂੰ ਮੈਂ ਲਾਈਕ ਕਰਦੀ ਹਾਂ ਜਾਂ ਜਿਨ੍ਹਾਂ ਨੂੰ ਵੇਖ ਕੇ ਆਲਮ ਲੋਹਾਰ ਸਾਹਿਬ ਨੇ, ਤੇ ਉਸ ਤੋਂ ਬਾਅਦ ਜਿਹੜੇ ਨੇ ਬਾਲੀ ਜੱਟੀ ਜਿਨ੍ਹਾਂ ਨੂੰ ਮੈਂ ਸੁਣਿਆ ਹੁਣ ਅੱਜ ਦੇ ਦੌਰ ਦੇ ਵਿੱਚ ਜਿੰਨੀਆਂ ਵੀ ਕੁੜੀਆਂ ਜਿੰਨੀਆਂ ਵੀ ਲੇਡੀ ਸਿੰਗਰਾਂ ਨੇ ਉਹ ਬਹੁਤ ਘੱਟ ਜਿਹੜਾ ਨਾ ਫੋਕ ਵਾਲੇ ਪਾਸੇ ਜਾ ਰਹੀਆਂ ਨੇ। ਸਰਾਕੀ ਗਾਣੇ ਹੋ ਗਏ ਤੇ ਇੰਗਲਿਸ਼ ਟੈਪ ਗਾਣੇ ਹੋ ਗਏ, ਉਰਦੂ ਗਾਣੇ ਹੋ ਗਏ। ਮੈਂ ਨਹੀਂ ਤਕਰੀਬਨ ਹਾਲੇ ਤੱਕ ਜਿਹੜਾ ਵੇਖ ਰਹੀ ਕਿ ਜਿਹੜੀ ਫੋਕ ਨੂੰ ਤਰਜੀਹ ਦੇ ਰਹੀ ਹੋਏ। ਉਸ ਤਰ੍ਹਾਂ ਨਹੀਂ ਹੈ ਕਿ ਇੱਥੋਂ ਦੇ ਜਿਹੜੀਆਂ ਬੀਬੀਆਂ ਉਹ ਨਹੀਂ ਉਸ ਤਰ੍ਹਾਂ ਹੋ ਸਕਦੀ। ਬਿਲਕੁਲ ਇਹ ਹੈ ਇੱਕ ਚੀਜ਼, ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਫੋਕ ਬਿਲਕੁਲ ਉਹ ਮੁੱਕਦਾ ਜਾ ਰਹੀ ਹੈ। ਲੇਕਿਨ ਤੁਹਾਡੇ ਜੇ ਲੋਕ ਜ਼ਹਿਰੀ ਜੀ ਗੱਲ ਇਸ ਫੀਲਡ ਦੇ ਅੰਦਰ ਹਨ ਤੇ ਅੱਗੇ ਇੱਕ ਵੱਡਾ ਪਲਾਨ ਵੀ ਹੈ ਸਾਡਾ ਪੰਜਾਬੀ ਮਿਊਜ਼ਿਕ ਤੇ ਔਰ ਪੰਜਾਬੀ ਫੋਕ ਤੇ, ਉਹਦੇ ਤੇ ਬਹੁਤ ਜ਼ਿਆਦਾ ਅੱਗੇ ਕੰਮ ਹੋਏਗਾ ਔਰ ਤੁਸੀਂ ਇਸ ਦੇ ਵਿੱਚ ਦੇਖੋਗੇ। ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਪੰਜਾਬੀ ਸਿੱਖ ਕਮਿਊਨਿਟੀ ਬੜੇ ਤੁਹਾਡੇ ਤੋਂ ਵਾਰੇ ਨਹੀਂ ਆ ਰਹੇ ਤੇ ਬੜੇ ਤੁਹਾਨੂੰ ਦੇਖਦੇ ਹਨ। ਅੱਜ ਤੱਕ ਕੋਈ ਆਫਰ ਵੀ ਹੋਈ ਕਿਤੇ ਬਾਹਰ ਦੇ ਮੁਲਕ ਉਹਨਾਂ ਨੇ ਆਪਣੇ ਦੇਸ਼ ਦੇ ਅੰਦਰ ਤੁਹਾਨੂੰ ਬੁਲਾਉਣ ਦੀ ਕਿ ਅਸੀਂ ਤੁਹਾਨੂੰ ਬੁਲਾਉਂਦੇ ਹਾਂ ਇੱਥੇ ਗਵਾਉਂਦੇ ਹਾਂ, ਇਹ ਅਜੇ ਤੱਕ ਨਹੀਂ ਹੋਇਆ? ਇਹ ਆਫਰਾਂ ਵੀ ਬਹੁਤ ਜ਼ਿਆਦਾ ਹੋਈਆਂ, ਖਾਸ਼ ਵੀ ਬਹੁਤ ਜ਼ਿਆਦਾ ਉਹਨਾਂ ਨੇ ਕੀਤੀ, ਬਲਕਿ ਸਾਨੂੰ ਵੀ ਖਾਸ਼ ਸੀ ਕਿ ਅਸੀਂ ਉਹਨਾਂ 'ਚ ਜਾ ਕੇ ਪਰਫਾਰਮ ਕਰੀਏ। ਜਿਸ ਤਰ੍ਹਾਂ ਕਿ ਤੁਸੀਂ ਸਮਝਦੇ ਹੋ ਕਿ ਜਿੱਥੇ ਉਹ ਮੀਆਂ ਮੁਹੰਮਦ ਬਖਸ਼ ਦਾ ਸ਼ੇਰ ਹੈ ਕਿ ਜਿਹੜੀ ਮਹਿੰਦੀ ਰੰਗ ਨਾ ਦੇਵੇ ਕੀ ਉਸ ਦਾ ਲਾਣਾ, ਜਿੱਥੇ ਗਿਆਨ ਦੀ ਕਦਰ ਨਾ ਹੋਵੇ ਉੱਥੇ ਲੈਣ ਕੀ ਜਾਣਾ। ਉਹ ਜਦੋਂ ਮੈਨੂੰ ਸਮਝ ਨਹੀਂ ਆਣਾ ਕਿ ਅੱਗੇ ਬਾਹਰ ਜਾ ਕੇ ਪਤਾ ਨਹੀਂ ਉਹ ਪੰਜਾਬੀ ਸੁਣਨ ਜਾਂ ਜਿਹੜੇ ਸਾਨੂੰ ਇਨਵਾਈਟ ਕਰਦੇ ਨੇ ਉਹ ਪੰਜਾਬੀ ਸੁਣਨ ਵੀ ਜਾਂ ਉਹਦੇ ਤੇ ਗੌਰ ਨਾ ਦੇਣ, ਫਿਰ ਮੇਰਾ ਦਿਲ ਟੁੱਟੇਗਾ। ਹਾਲੇ ਤੱਕ ਇਹਨਾਂ ਗੱਲਾਂ ਤੋਂ ਮੇਰੀ ਕੋਈ ਸਲਾਹ ਨਹੀਂ ਬਣ ਰਹੀ ਕਿ ਤਾਂ ਕਿ ਮੈਂ ਜਿੱਥੇ ਜਾਵਾਂ ਉਹ ਮੇਰੀ ਫੋਕ ਨੂੰ ਹੀ ਪ੍ਰਮੋਟ ਕਰਨ ਕਿ ਅਸੀਂ ਇਹਨੂੰ ਬੁਲਾਇਆ ਤੇ ਅਸੀਂ ਇਹਨੂੰ ਸੁਣਨਾ ਹੈ, ਇਹਦੇ ਤੇ ਤਵੱਜੋ ਦੇਣੀ ਹੈ। ਕੁਛ ਇਸ ਵਜ੍ਹਾ ਤੋਂ ਜਿਹੜਾ ਮੇਰੇ ਨਹੀਂ ਹਲੇ ਸਮਝ ਆ ਰਿਹਾ। ਬਹੁਤ ਸੋਹਣਾ ਹਵਾਲਾ ਦਿੱਤਾ ਮੀਆਂ ਮੁਹੰਮਦ ਬਖਸ਼ ਦਾ ਤੇ ਬਹੁਤ ਪੱਕੀ ਪੀੜੀ ਹਵਾਲੇ ਦੇ ਨਾਲ ਤੁਸੀਂ ਗੱਲ ਕੀਤੀ। ਪਰਸਨਲੀ ਮੈਨੂੰ ਬਹੁਤ ਚੰਗਾ ਲੱਗਾ ਤੇ ਅਗਰ ਕੋਈ ਬੁਲਾਉਣਾ ਚਾਹੇ ਐਸੇ ਕੁਝ ਲੋਕ ਹੋਣ, ਐਸੀ ਖਾਹਿਸ਼ ਰੱਖਣ, ਕਿਉਂਕਿ ਜ਼ਹਿਰੀ ਜੀ ਗੱਲ ਹੈ ਜਿਹੜੇ ਲੋਕ ਇੱਥੇ ਆ ਕੇ ਪੰਜਾਬੀ ਫੋਕ ਨੂੰ ਇਤਨਾ ਸੁਣਦੇ ਹਨ, ਮੇਰੇ ਤੋਂ ਇਹ ਖਾਹਿਸ਼ ਕੀਤੀ ਜਾਂਦੀ ਕਿ ਪੰਜਾਬੀ ਫੋਕ ਨੂੰ ਕੋਈ ਸੁਣਾਉਣ ਵਾਲਾ ਹੋਏ ਤੇ ਅਸੀਂ ਉਹਨੂੰ ਸੁਣੀਏ। ਤੇ ਬਾਹਰ ਦੇ ਅਗਰ ਕੋਈ ਇਸ ਤਰੀਕੇ ਦਾ ਕੋਈ ਤੁਹਾਡਾ ਕੋਈ ਪ੍ਰੋਗਰਾਮ ਬਣਾਏ ਤੇ ਉਹ ਕਿਸ ਤਰੀਕੇ ਦੇ ਨਾਲ ਬੁਲਾਇਆ ਤੁਹਾਨੂੰ ਅਗਰ ਕੋਈ ਬੁਲਾਉਣਾ ਚਾਹੇ ਤਾਂ? ਜੀ ਜ਼ਰੂਰ, ਬਾਹਰ ਮੈਨੂੰ ਕੋਈ ਬੁਲਾਉਣਾ ਚਾਹੇ, ਇਨਵਾਈਟ ਕਰਨਾ ਚਾਹੇ ਤੇ ਅਹਿਮਦ ਰਜ਼ਾ ਸਾਹਿਬ ਤੁਹਾਡੇ ਨਾਲ ਕੰਟੈਕਟ ਕਰ ਲੈਣ। ਉਸ ਤੋਂ ਇਲਾਵਾ ਅਮਰ ਸ਼ੀਸ਼ੀ ਸਾਹਿਬ ਨੇ, ਉਹਨਾਂ ਨਾਲ ਕਨੈਕਟ ਕਰ ਲੈਣੇ ਇਨਸ਼ਾਅੱਲਾ ਜ਼ਰੂਰ। ਸਾਡੇ ਤੇ ਸਰਮਾਇਆ ਤੁਸੀਂ ਹੋਣਾ ਸਾਨੂੰ ਪ੍ਰਮੋਟ ਕਰਨ ਵਾਲੇ ਇੱਥੇ ਲੋਹੜੀ ਪ੍ਰੋਗਰਾਮਾਂ ਤੇ। ਇਹ ਤੇ ਹੁਣ ਅਸੀਂ ਇੰਟਰਵਿਊ ਕਰ ਰਹੇ ਹਾਂ ਨਾ ਤੇ ਇਸ ਲਈ ਸਾਰਾ ਕੁਝ ਹੋ ਰਹੀ ਹੈ ਜਾਂ ਕਿ ਨਹੀਂ ਹੈ? ਤੁਸੀਂ ਨਹੀਂ ਰੀਅਲ 'ਚ ਮੈਂ ਤੁਹਾਡੀ ਦਿਲ ਤੋਂ ਇੱਜ਼ਤ ਕਰਨੀ ਆ ਕਿਉਂਕਿ ਹੁਣ ਅੱਜ ਦੇ ਦੌਰ 'ਚ ਤਾਂ ਸਭ ਤੋਂ ਜ਼ਿਆਦਾ ਪ੍ਰਮੋਟ ਜਿਹੜਾ ਮੈਨੂੰ ਕੀਤਾ ਨਾ ਅਹਿਮਦ ਰਜ਼ਾ ਸਾਹਿਬ, ਸਿਰਫ ਤੁਸੀਂ ਮੈਨੂੰ ਕੀਤਾ ਹੈ, ਜਿਹੜਾ ਕਿ ਮੈਨੂੰ ਪਰਸਨਲੀ ਤੌਰ ਤੇ ਤੁਹਾਡੀ ਆਦਤ, ਤੁਹਾਡੇ ਬੋਲਣ ਦਾ ਤਰੀਕਾ, ਤੁਹਾਡੇ ਹਰ ਚੀਜ਼ ਮਤਲਬ ਮੈਨੂੰ ਅੱਛੀ ਲੱਗਦੀ ਹੈ। ਮੈਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਮੈਨੂੰ ਕਹਿੰਦੇ ਹੋ ਲੈ ਬਾਈ ਕੁੜੀਏ ਜੋ ਤੇਰਾ ਦਿਲ ਕਰਦਾ ਗਾ ਲੈ ਖੋਲ ਡੋਲ ਕੇ। ਖੁੱਲਾ ਟਾਈਮ ਹੈ। ਲੋਹੜੀ ਤੇ ਵੀ ਸਾਨੂੰ ਤੁਸੀਂ ਇਨਵਾਈਟ ਕੀਤਾ। ਉਸ ਤੋਂ ਇਲਾਵਾ ਪੰਜਾਬੀ ਕਾਨਫਰੰਸਾਂ ਜਿਹੜੀਆਂ ਹੋਈਆਂ ਨੇ ਉਹਨਾਂ ਤੇ ਵੀ ਤੁਸੀਂ ਮੈਨੂੰ ਕਿਹਾ ਲੈ ਕੁੜੀਏ ਕਰ ਆਪਣਾ ਸ਼ੌਕ ਪੂਰਾ। ਹਾਂ ਨਹੀਂ ਅੱਗੇ ਵੀ ਹੋਏਗਾ ਕਿਉਂਕਿ ਸਾਡੀ ਤੇ ਆਪਣੀ ਖਾਹਿਸ਼ ਹੈ ਕਿ ਪੰਜਾਬੀ ਫੋਕ ਨੂੰ ਪ੍ਰਮੋਟ ਕੀਤਾ ਜਾਵੇ। ਤੇ ਜਿਵੇਂ ਮੈਂ ਪਹਿਲੇ ਗੱਲ ਕਰ ਰਹੀ ਸੀ ਇਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਪਲਾਨ ਵੀ ਹੈ ਔਰ ਇੱਥੋਂ ਦਾ ਇੱਕ ਪੂਰਾ ਤੁਹਾਡੀ ਅਸੀਂ ਮਾਰਕੀਟਿੰਗ ਕਰਾਂਗੇ ਕਿਉਂਕਿ ਕੋਈ ਚੰਗਾ ਗਾਣ ਵਾਲਾ ਹੋਵੇ ਤੇ ਉਹਨੂੰ ਪ੍ਰਮੋਟ ਕਰਨਾ ਚਾਹੀਦਾ, ਉਹਦੀ ਤਾਰੀਫ ਕਰਨੀ ਬਣਦੀ ਹੈ। ਔਰ ਪੰਜਾਬੀ ਹੁੰਦਾ ਹੀ ਉਹ ਹੈ ਜਿਹੜਾ ਥੋੜ ਦਿਲਾ ਨਹੀਂ ਹੈ, ਵੱਡੇ ਦਿਲ ਵਾਲਾ ਹੈ ਔਰ ਜਿੱਥੇ ਕੁਝ ਕਦਰ ਜਿੱਥੇ ਕਰਨ ਦੀ ਹੈ ਉੱਥੇ ਉਸ ਦੀ ਕਦਰ ਉਹ ਸਾਰਾ ਕੁਝ ਹੋਏ। ਅੱਛਾ ਗੱਲਬਾਤ ਹੋ ਰਹੀ ਹੈ, ਅਸੀਂ ਬਾਰ-ਬਾਰ ਜ਼ਿਕਰ ਇੱਕੋ ਹੀ ਕਮਿਊਨਿਟੀ ਦਾ ਆ ਰਹੀ ਹੈ, ਪੰਜਾਬੀ ਸਿੱਖ ਕਮਿਊਨਿਟੀ ਦਾ।
ਕੁਝ ਸਾਨੂੰ ਵੀ ਤਾਂ ਸੁਣਾਓ ਕਿ ਕਿਹੜਾ ਐਸਾ ਸੁਣਾਇਆ ਕਿ ਬੱਲੇ ਬੱਲੇ ਹੋ ਗਈ ਤੇ ਵਾਰੇ ਨਿਆਰੇ ਹੋ ਗਏ ਤੇ ਲੋਕਾਂ ਨੇ ਉੱਥੇ ਜਿਹੜਾ ਮੁਸਕਾਨ ਕਰ ਦਿੱਤੀ। ਕੀ ਸੁਣਾਇਆ ਸੀ? ਉਹਨਾਂ ਨੂੰ ਮੈਂ ਬੱਲੇ ਬੱਲੇ ਹੀ ਸੁਣਾਇਆ ਸੀ। ਮੈਂ ਤੁਹਾਨੂੰ ਵੀ ਉਹ ਸੁਣਾ ਦੇਣੀ ਆ, ਮੇਰਾ ਆਪਣਾ ਹੀ ਗੀਤ ਹੈ MZ ਚੈਨਲ ਤੇ। ਹਾਂ ਹਾਂ, ਤੇ ਮੈਂ ਉਹੀ ਤੁਹਾਨੂੰ ਸੁਣਾ ਦੇਣੀ ਆ। ਚਿਮਟੇ ਦੇ ਨਾਲ ਜਾਂ ਬਿਨਾਂ ਚਿਮਟੇ ਦੇ? ਹਾਂ, ਚਿਮਟੇ ਦੇ ਨਾਲ ਕਿਉਂ ਨਹੀਂ। ਹਾਂ। ਹੋ ਬੱਲੇ 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 ਨਸੀਬਾਂ ਨਾਲ ਪਿਆਰ ਮਿਲਦਾ, ਬੱਲੇ ਬੱਲੇ ਨਸੀਬਾਂ ਨਾਲ ਪਿਆਰ ਮਿਲਦਾ। ਪੈਸਾ ਵੇਖ ਕੇ ਬਦਲ ਨਾ ਜਾਇਓ, ਪੈਸਾ ਵੇਖ ਕੇ ਬਦਲ ਨਾ ਜਾਇਓ, ਨਸੀਬਾਂ ਨਾਲ ਪਿਆਰ ਮਿਲਦਾ, ਬੱਲੇ ਬੱਲੇ ਨਸੀਬਾਂ ਨਾਲ ਪਿਆਰ ਮਿਲਦਾ। ਉਹ ਬੱਲੇ ਬੱਲੇ ਦੀ ਬਾਗਾਂ ਵਿੱਚ ਮੋਰ ਨੱਚਦਾ, ਉਹ ਬੱਲੇ ਬੱਲੇ ਦੀ ਬਾਗਾਂ ਵਿੱਚ ਮੋਰ ਨੱਚਦਾ। ਜੋੜੀ ਤੇਰੀ ਮੇਰੀ ਸਾਰਿਆਂ ਤੋਂ ਸੋਹਣੀ, ਜੋੜੀ ਤੇਰੀ ਮੇਰੀ ਸਾਰਿਆਂ ਤੋਂ ਸੋਹਣੀ, ਵੇਖ ਵੇਖ ਜੱਗ ਮੱਚਦਾ, ਬੱਲੇ ਬੱਲੇ ਨੀ ਵੇਖ ਵੇਖ ਜੱਗ ਮੱਚਦਾ। ਉਹ ਬੱਲੇ ਬੱਲੇ ਜੀ ਚੰਨ ਭਾਵੇਂ ਨਿੱਤ ਚੜ੍ਹਦੇ, ਉਹ ਬੱਲੇ ਬੱਲੇ ਉਹ ਸ਼ਾਵਾ ਸ਼ਾਵਾ ਜੀ ਚੰਨ ਭਾਵੇਂ ਨਿੱਤ ਚੜ੍ਹਦੇ। ਸਾਨੂੰ ਆਮਰ ਬਾਜ ਹਨੇਰਾ ਚੰਨ ਭਾਵੇਂ ਨਿੱਤ ਚੜ੍ਹਦੇ, ਬੱਲੇ ਬੱਲੇ ਜੀ ਚੰਨ ਭਾਵੇਂ ਨਿੱਤ ਚੜ੍ਹਦੇ। ਵਾਹ 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 ਵਾਹ, ਬਹੁਤ ਅੱਛਾ, ਬਹੁਤ ਅੱਛਾ ਜੀ। ਅੱਛਾ ਜੀ, ਇਹ ਤੇ ਹੋ ਗਈਆਂ ਦੂਰ ਦੀਆਂ ਗੱਲਾਂ, ਦੂਜੇ ਦੇਸ਼ਾਂ ਦੇ ਆਏ ਹੋਏ ਲੋਕਾਂ ਦੀਆਂ, ਆਪਣੇ ਪੰਜਾਬੀਆਂ ਦੀਆਂ ਗੱਲਾਂ। ਇੱਥੋਂ ਦੇ ਅੱਜ ਕੱਲ੍ਹ ਕੀ ਗਾ ਰਹੇ ਹੋ ਤੇ ਕਿੱਥੇ ਕਿੱਥੇ ਕਿਵੇਂ ਕਿਵੇਂ ਚੱਲ ਰਹੀ ਹੈ? ਚੰਗਾ ਸ਼ੋਅ ਵਗੈਰਾ ਮਿਲ ਰਹੇ ਨੇ ਅੱਜ ਕੱਲ੍ਹ? ਇੱਥੇ ਕੀ ਗਾਣਾ ਹੈ ਅੱਜ ਕੱਲ੍ਹ? ਹਾਂ, ਇਹ ਸ਼ਾਇਦ ਤੁਹਾਨੂੰ ਨਾ ਜ਼ਿਹਨ 'ਚ ਹੋਏ ਜਾਂ ਪਤਾ ਨਾ ਹੋਏ, ਪਰਮਿਸ਼ਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਮਸਲੇ ਨੇ। ਪਰਮਿਸ਼ਨਾਂ ਕਿਵੇਂ? ਮਤਲਬ ਕਿ ਡਿਪਟੀ ਕਮਿਸ਼ਨਰ ਵੱਲੋਂ ਜਾਂ ਸੌਂਡਾਂ ਤੇ ਬਹੁਤ ਜ਼ਿਆਦਾ ਪਾਬੰਦੀਆਂ ਸਾਊਂਡ ਸਿਸਟਮ ਤੇ ਲੱਗ ਗਈਆਂ ਨੇ। ਸਾਊਂਡ ਸਿਸਟਮ ਤੇ ਪਾਬੰਦੀ ਹੈ ਇੱਥੇ? ਬਹੁਤ ਜ਼ਿਆਦਾ ਪਾਬੰਦੀ ਹੈ, ਗਾ ਤੇ ਸਕਦੇ ਹੀ ਨਹੀਂ ਕਿ ਸਾਊਂਡ ਤੋਂ ਬਿਨਾਂ ਦੱਸੋ ਕੀ ਗਾਈਏ ਜਾ ਕੇ, ਜਦੋਂ ਸਾਊਂਡ ਹੀ ਨਹੀਂ ਤੇ ਕਿਵੇਂ ਬੰਦਾ ਗਾ ਸਕਦਾ ਹੈ। ਤੇ ਜ਼ਾਹਰੀ ਗੱਲ ਹੈ ਜਿਹੜੇ ਨਾਲ ਸਾਜ਼ ਨੇ, ਜਿਹੜੀ ਸਾਡੀ ਆਵਾਜ਼ ਹੈ, ਜਦੋਂ ਸਾਊਂਡ ਨਹੀਂ ਹੋਏਗਾ ਤੇ ਲੋਕ ਮੁਤਾਸਰ ਕਿਵੇਂ ਹੋਣਗੇ? ਤੇ ਲੋਕ ਫਿਰ ਕੀ ਕਰ ਰਹੇ ਨੇ ਜਿਹੜੇ ਮਿਊਜ਼ੀਸ਼ੀਅਨ ਹਨ, ਸਿੰਗਰਸ ਹਨ, ਉਹ ਵਿਹਲੇ ਘਰ ਬੈਠੇ ਨੇ? ਬਹੁਤ ਮੁਸ਼ਕਲ ਹੈ। ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਸਾਡੇ ਉਸਤਾਦ ਲੋਕ ਨੇ, ਪਿੱਛੇ ਮਿਊਜ਼ੀਸ਼ੀਅਨ ਵਗੈਰਾ ਹੁੰਦੇ ਨੇ, ਉਹ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ। ਕਿਉਂਕਿ ਇੱਕ ਤੁਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਬੱਚੇ ਨੂੰ ਇੱਕ ਨੂੰ ਤੁਸੀਂ ਪਹਿਲੀ ਜਮਾਤ ਤੋਂ ਸ਼ੁਰੂ ਕਰਵਾ ਦਿੰਦੇ ਹੋ ਸਕੂਲ, ਤੋ 16 ਜਮਾਤਾਂ ਕਰ ਲੈਂਦਾ ਤੇ ਤੁਸੀਂ ਉਹਨੂੰ 16 ਜਮਾਤਾਂ ਕਰਵਾ ਕੇ ਕਹਿ ਦਿਓ ਜੀ ਮਜ਼ਦੂਰਾਂ ਦੇ ਮਗਰ ਦਾਬੜਾ ਚੁੱਕ ਤੇ ਦਿਹਾੜੀਆਂ ਲਾ, ਜਾ ਕੇ ਉਹ ਕਿਸ ਤਰ੍ਹਾਂ ਕਰੇਗਾ? ਉਹਦੇ ਲਈ ਕਿੰਨੀ ਮੁਸੀਬਤ ਬਣੇਗੀ, ਉਹ ਪਰੇਸ਼ਾਨ ਹੋਏਗਾ। ਇਸ ਤਰ੍ਹਾਂ ਜਿਹੜੇ ਸਾਡੇ ਉਸਤਾਦ ਲੋਕ ਨੇ, ਸਭ ਤੋਂ ਵੱਡੀ ਗੱਲ ਜਿਹੜੀ ਪਿਆਨੋ ਹੈ, 10-10 15-15 ਸਾਲ ਤੇ ਉਹਨੂੰ ਸਿੱਖਣ 'ਚ ਲੱਗ ਜਾਂਦੇ ਨੇ, ਉਹ ਕਿੱਥੇ ਜਾਣ? ਉਹ ਵਿਹਲੇ ਬੈਠੇ ਨੇ, ਪਰੇਸ਼ਾਨ ਬੈਠੇ ਨੇ। ਕਿੰਨੇ ਕਿੰਨੇ ਸਾਲ ਉਹਨਾਂ ਨੇ ਮਿਹਨਤਾਂ ਕੀਤੀਆਂ ਨੇ, ਉਹ ਐ ਨਹੀਂ ਕਰ ਸਕਦੇ ਤੇ ਹੁਣ ਰੇੜੀਆਂ ਲਾ ਲੈਣ, ਹੁਣ ਕੋਈ ਮਜ਼ਦੂਰੀ ਕਰ ਲੈਣ, ਕਿਉਂਕਿ ਉਹਨਾਂ ਨੇ ਮਿਹਨਤ ਹੀ ਇੱਕ ਚੀਜ਼ ਤੇ ਕੀਤੀ ਹੈ। ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਉਹਨਾਂ ਦੇ ਬੱਚੇ ਨੇ। ਸਾਡੇ ਨਾਲ ਤਕਰੀਬਨ 10 ਤੋਂ 15 ਬੰਦੇ ਲਾ ਲਓ ਟੀਮ ਦੇ ਨੇ, ਤੇ ਉਹਨਾਂ ਦੇ ਅੱਗੋਂ ਇੱਕ ਇੱਕ ਘਰ ਦੇ ਵਿੱਚੋਂ 30 ਬੰਦੇ, 15 ਬੰਦੇ, 20 ਬੰਦੇ ਜਿਹੜੇ ਪਿੱਛੇ ਉਹਨਾਂ ਦੇ ਖਾਣ ਵਾਲੇ ਬੈਠੇ ਹੁੰਦੇ ਨੇ ਜੀ, ਜਾਣਗੇ ਤੇ ਕਮਾ ਕੇ ਲਿਆਣਗੇ ਸਾਡਾ ਕੁਝ। ਜੀ ਜੀ ਜੀ। ਤੇ ਉਹਨਾਂ ਲਈ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੈ। ਇਹ ਤੇ ਸਾਡੇ ਵੇਖਣ ਦੇ ਵਿੱਚ ਇਹ ਹੈ ਕਿ ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਉਹ ਤਾਂ ਬੜੀ ਆਰਟ ਲਵਰ ਹਨ, ਬੜੀ ਮਿਊਜ਼ਿਕ ਲਵਰਸ ਹਨ, ਔਰ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ। ਤੇ ਇਹ ਫਿਰ ਪ੍ਰਮੋਟ ਤਾਂ ਨਹੀਂ ਹੋ ਰਹੀਆਂ, ਤੇ ਫਿਰ ਇੱਕ ਲੈਵਲ ਤੇ ਆ ਕੇ ਰੁਕ ਗਈਆਂ ਚੀਜ਼ਾਂ। ਜੀ ਜ਼ਾਹਰੀ ਗੱਲ ਹੈ, ਮਰੀਮ ਨਵਾਜ਼ ਸਾਹਿਬਾ ਅੱਗੇ ਗੁਜ਼ਾਰਿਸ਼ ਹੈ ਕਿ ਜਿਹੜੇ ਸਾਡੇ ਉਸਤਾਦ ਲੋਕ ਨੇ ਨਾਲ, ਜਿਹੜੇ ਕਿ ਨਹੀਂ ਕੋਈ ਕਾਰੋਬਾਰ ਕਰ ਸਕਦੇ, ਜਿਨ੍ਹਾਂ ਇੰਨੀ ਮਿਹਨਤ ਕੀਤੀ ਹੈ ਆਪਣੇ ਕੰਮ ਸਿੱਖਣ ਵਾਸਤੇ, ਉਹ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ। ਲਿਹਾਜ਼ਾ ਅਪੀਲ ਹੈ ਕਿ ਉਹਨਾਂ ਦੀ ਗੁਜ਼ਾਰਿਸ਼ ਸੁਣੀ ਜਾਏ, ਸਾਊਂਡ ਸਿਸਟਮ ਦੀਆਂ ਮਨਜ਼ੂਰੀਆਂ ਜਿਹੜੀਆਂ ਨੇ ਉਹਨਾਂ 'ਚ ਥੋੜੀ ਨਰਮਾਈ ਲਿਆਈ ਜਾਏ, ਮਿਹਰਬਾਨੀ। CM ਸਾਹਿਬਾ, ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ, ਮੁਸਕਾਨ ਨਸ਼ਾਈ ਹੋਰੀ ਜਿਵੇਂ ਦੱਸ ਰਹੇ ਹਨ, ਇੱਕ ਬੜਾ ਵੱਡਾ ਇਸ਼ੂ ਹੈ, ਔਰ ਉਹ ਪੰਜਾਬੀ ਦੇ ਉਹ ਫੋਕ ਸਿੰਗਰਸ ਜਿਨ੍ਹਾਂ ਨੇ ਇੱਕ ਲੰਬੀ ਇੱਕ ਲੀਗੈਸੀ ਨੂੰ ਲੈ ਕੇ ਚੱਲੇ ਹੋਏ ਨੇ, ਜਾਂ ਬਾਕੀ ਸਿੰਗਰਸ ਜਿਹੜੇ ਨੇ, ਅਗਰ ਉਹ ਸਾਊਂਡ ਸਿਸਟਮ ਦੀ ਉਹਨਾਂ ਨੂੰ ਉਹ ਅਲਾਓ ਨਹੀਂ ਹੋਏਗਾ, ਉਹਦੀ ਇਜਾਜ਼ਤ ਹੀ ਨਹੀਂ ਹੈ, ਤੇ ਉਹ ਕਿਵੇਂ ਗਾਣਗੇ? ਔਰ ਇਸ ਦੇ ਨਾਲ ਇਕੱਲਾ ਨਹੀਂ ਕਿ ਉਹ ਜਿਹੜੇ ਗੁਲਕਾਰ ਹਨ ਉਹਨਾਂ ਦੀ ਰੋਜ਼ੀ ਰੋਟੀ ਦਾ ਸਿਲਸਿਲਾ ਰੁਕ ਜਾਏਗਾ, ਉਹਦੇ ਨਾਲ ਜਿਹੜੇ ਮਿਊਜ਼ੀਸ਼ੀਅਨ ਹਨ, ਉਹਦੇ ਨਾਲ ਜਿਹੜੇ ਮਿਊਜ਼ਿਕ ਦੇ ਨਾਲ ਜੁੜੇ ਹੋਰ ਲੋਕ ਹਨ, ਜਿਹੜੇ ਉਹਨਾਂ ਨੂੰ ਟਰਾਂਸਪੋਰਟੇਸ਼ਨ ਦਿੰਦੇ ਨੇ, ਬਾਕੀ ਸਾਰੀਆਂ ਚੀਜ਼ਾਂ, ਇਹ ਤੇ ਪੂਰਾ ਤੁਸੀਂ ਕਹੋ ਨਾ ਕਿ ਵੱਡਾ ਕਬੀਲਾ ਜਿਹੜਾ ਹੈ ਵਿਚਾਰਾ ਬੇਰੋਜ਼ਗਾਰ ਹੋ ਕੇ ਬੈਠਾ ਹੈ।
ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਉਹਦੇ ਤੇ ਸਾਊਂਡ ਸਿਸਟਮ ਤੇ ਠੀਕ ਹੈ ਕਿਸੇ ਇੱਕ ਕਮਿਊਨਿਟੀ ਦਾ ਕੋਈ ਇਸ਼ੂ ਹੈ ਤੇ ਉਸ ਇਸ਼ੂ ਨੂੰ ਰਿਜ਼ੋਲਵ ਕੀਤਾ ਜਾਵੇ, ਬਜਾਏ ਕਿ ਇਹੀ ਜਿਵੇਂ ਇੰਜ ਹੋਇਆ ਸੀ ਕਿ ਅਸੀਂ ਬਸੰਤ ਬੰਦ ਕਰ ਦਿੱਤੀ ਸੀ, ਹੁਣ ਤੁਸੀਂ ਬਸੰਤ ਦੁਬਾਰਾ ਤੋਂ ਉਸ ਨੂੰ ਅਨਾਉਂਸ ਕਰ ਦਿੱਤੀ, ਜਿਹੜੀ ਕਿ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ। ਤੇ ਬਸੰਤ ਦੇ ਅੰਦਰ ਅਸੀਂ ਜਿਵੇਂ ਕਿ ਅਸੀਂ ਉਹਨੂੰ ਬਿਹਤਰ ਕਰ ਰਹੇ ਹਾਂ, ਉਹਦੇ ਤੇ ਕੰਮ ਹੋ ਰਿਹਾ ਹੈ ਕਿ ਜਿਹੜੀ ਡੋਰ ਉਸ ਤਰ੍ਹਾਂ ਦੀ ਨਾ ਹੋਵੇ ਕਿ ਜਿਹਦੇ ਨਾਲ ਕੋਈ ਇਨਸੀਡੈਂਟ ਹੋਣ। ਸੋ ਅਗਰ ਕੋਈ ਇਸ ਤਰੀਕੇ ਦਾ ਇਸ਼ੂ ਹੈ ਤੇ ਉਸ ਇਸ਼ੂ ਨੂੰ ਹੱਲ ਕਰਨਾ ਚਾਹੀਦਾ ਹੈ, ਉਹਦੇ ਤੇ ਪਾਬੰਦੀ, ਉਹਨੂੰ ਮੁਕਾ ਦੇਣਾ ਇਹਦਾ ਕੋਈ ਹੱਲ ਨਹੀਂ ਹੈ। ਔਰ ਇਹ ਸਿੰਗਰ ਕਮਿਊਨਿਟੀ ਖਾਸ ਕਰ ਪੰਜਾਬੀ ਫੋਕ ਸਿੰਗਰ, ਮੈਂ ਇੱਕ ਰਿਕੁਐਸਟ ਕਰਾਂਗਾ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਅਲਾਓ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸਾਹਿਬ ਨੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਜਾਰੀ ਕੀਤੇ ਜਾਣ ਕਿ ਸਿੰਗਰਸ ਕਮਿਊਨਿਟੀ ਜਿਹੜੀ ਹੈ ਉਹਨਾਂ ਨੂੰ ਗਾਇਕੀ ਦੀ ਇਜਾਜ਼ਤ ਦਿੱਤੀ ਜਾਵੇ, ਔਰ ਨਾਲ ਇਹ ਉਹ ਲੋਕ ਹਨ ਜਿਹੜੇ ਇੱਕ ਵੱਡੀ ਲਿਗੈਸੀ ਨੂੰ ਲੈ ਕੇ ਚੱਲ ਰਹੇ ਹਨ, ਔਰ ਇਹਨਾਂ ਦਾ ਜਿਹੜਾ ਪੰਜਾਬ ਆਰਟ ਐਂਡ ਕਲਚਰ ਦੇ ਇਦਾਰੇ ਹਨ ਇਹਨਾਂ ਨੂੰ ਬਕਾਇਦਾ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ। ਔਰ ਐਸਾ ਕੋਈ ਪ੍ਰੋਗਰਾਮ ਇੱਕ ਹੈ ਵੀ ਜਿਹੜਾ ਆਲਰੇਡੀ ਚੱਲ ਰਿਹਾ ਹੈ, ਤੁਸੀਂ ਇਸ ਨੂੰ ਥੋੜਾ ਬਿਹਤਰ ਕਰੋ, ਔਰ ਜਿਹੜੇ ਸਾਡੇ ਸਿੰਗਰਸ ਹਨ ਇਹ ਪ੍ਰਮੋਟ ਹੋਣ, ਸਾਡੇ ਪੰਜਾਬ ਦੀ ਇੱਜ਼ਤ ਹਨ, ਸਾਡੇ ਪਾਕਿਸਤਾਨ ਦੀ ਇੱਜ਼ਤ ਹਨ। ਔਰ ਜਿਵੇਂ ਕਿ ਇਹ ਮੁਸਕਾਨ ਉਰੀ ਦੱਸ ਰਹੇ ਹਨ, ਮੁਸਕਾਨ ਫਿਰ ਇਹਦੇ ਤੇ ਦੱਸੋ ਉਹ ਲੋਕ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਉਹ ਤੇ ਬੰਦ ਹੋਣਗੇ ਤੇ ਉਹ ਤੇ ਬੜੀ ਮੁਸ਼ਕਿਲ ਦੀ ਸਿਚੁਏਸ਼ਨ ਹੈ। ਯਕੀਨ ਜਾਣੋ ਮੈਂ ਤੁਹਾਡਾ ਇੰਟਰਵਿਊ ਤਾਂ ਮੈਂ ਭੁੱਲ ਹੀ ਗਿਆ ਜਦੋਂ ਤੁਸੀਂ ਇਹ ਦੱਸਿਆ ਹੈ ਕਿ ਇਹ ਸਿਚੁਏਸ਼ਨ ਹੈ, ਤੇ ਇਹ ਤਾਂ ਸਭ ਤੋਂ ਇੱਕ ਵੱਡੀ ਕ੍ਰਿਟੀਕਲ ਇੱਕ ਜਿਹੜੀ ਸਿਚੁਏਸ਼ਨ ਹੈ ਉਹ ਤੇ ਫਿਰ ਇਹ ਬਣਦੀ ਬਹੁਤ ਜ਼ਿਆਦਾ ਪਰੇਸ਼ਾਨੀ ਦੀ ਗੱਲ ਹੈ। ਸਹੀ ਗੱਲ ਹੈ। ਇਹ ਗਾਉਣ ਵਾਲੇ ਜਿਹੜੇ ਨੇ ਨਾ ਸੀਨੀਅਰ, ਜਿਸ ਤਰ੍ਹਾਂ ਕਿ ਜਿਨ੍ਹਾਂ ਨੇ ਗਰੁੱਪ ਨੂੰ ਤਿਆਰ ਕੀਤਾ ਬੈਚ ਨੂੰ, ਮਤਲਬ ਕਿ ਜਿਸ ਤਰ੍ਹਾਂ ਮੈਂ ਲਾ ਲਓ ਮੇਰੇ ਗਰੁੱਪ ਦੇ ਵਿੱਚੋਂ ਮੈਂ ਸਿੰਗਰ ਆ, ਮੈਂ ਸੀਨੀਅਰ ਆ, ਸਾਡਾ ਤੇ ਫਿਰ ਵੀ ਚੱਲ ਰਿਹਾ ਕਿਉਂਕਿ ਅਸੀਂ ਸਿਰਫ ਗਾਣ ਤੇ ਹੀ ਨਹੀਂ ਰਹੇ ਕਿ ਸਿਰਫ ਗਾਣਾ ਹੈ ਤੇ ਕਮਾਣਾ ਹੈ, ਹੋਰ ਵੀ ਕਾਰੋਬਾਰ ਮਤਲਬ ਆਪਣੇ ਚਲਾਏ ਨੇ। ਲੇਕਿਨ ਜਿਨ੍ਹਾਂ ਦੇ ਕਾਰੋਬਾਰ ਹੀ ਨਹੀਂ, ਜਿਹੜੇ ਸਿਰਫ ਐਸੇ ਆਸ ਤੇ ਟਿਕੇ ਨੇ ਜੀ ਅਸੀਂ ਪ੍ਰੋਗਰਾਮ ਕਰਨੇ ਨੇ ਤੇ ਸਾਡਾ ਖਾਣ ਪੀਣ ਚੱਲਣਾ ਹੈ, ਹਾਂਡੀਆਂ ਚੱਲਣੀਆਂ ਨੇ, ਉਹ ਇਸ ਟਾਈਮ ਵਿਚਾਰੇ ਰੋ ਰਹੇ ਨੇ। ਬਹੁਤ ਮੁਸ਼ਕਿਲ ਉਹਨਾਂ ਸਿਚੁਏਸ਼ਨ, ਦੇ ਬਹੁਤ ਬੱਚਿਆਂ ਦਾ ਮੁਸ਼ਕਿਲ ਸੋਚੋ, ਉਹਨਾਂ ਦਾ ਸੋਚੋ ਕਿ ਔਰ ਇਹ ਕਦੋਂ ਤੋਂ ਹੈ? ਕਾਫੀ ਦੇਰ ਹੋ ਗਈ ਤਕਰੀਬਨ। ਪਹਿਲਾਂ ਵੀ ਪਾਬੰਦੀ ਸੀ ਲੇਕਿਨ ਹੁਣ ਜਿਹੜੀ ਬਹੁਤ ਸਖਤੀ ਕਰ ਦਿੱਤੀ ਹੈ। ਬਹੁਤ ਮੁਸ਼ਕਿਲ ਸੂਰਤ ਹਾਲ ਹੈ ਜੀ। ਅਸੀਂ ਇਸ ਤੇ ਆਵਾਜ਼ ਚੁੱਕਦੇ ਰਵਾਂਗੇ ਔਰ ਇਹ ਤਾਂ ਬੜੀ ਨਾ ਇਨਸਾਫੀ ਹੈ ਕਿ ਕਿਸੇ ਦੀ ਜ਼ਬਾਨ ਬੰਦ ਹੋ ਜਾਵੇ, ਕਿਸੇ ਦੀ ਰੋਜ਼ੀ ਬੰਦ ਹੋ ਜਾਵੇ। ਔਰ ਆਰਟਿਸਟ ਕਮਿਊਨਿਟੀ ਦਾ ਸੋਚਣਾ ਚਾਹੀਦਾ ਹੈ ਕਿ ਅਗਰ ਇਹ ਨਹੀਂ ਤਾਂ ਫਿਰ ਹੋਰ ਕੀ ਹੈ। ਇੱਕ ਆਰਟਿਸਟ ਜਿਹੜਾ ਗਾਉਂਦਾ ਹੈ ਉਹ ਅਗਰ ਗਾਏਗਾ ਨਹੀਂ ਤਾਂ ਫਿਰ ਹੋਰ ਕੀ ਕਰੇਗਾ। ਸੋ ਸਾਨੂੰ ਮਾਣ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ। ਵੱਧਦੇ ਹਾਂ ਤੁਹਾਡੇ ਵੱਲ ਇੰਟਰਵਿਊ ਵੱਲ। ਅੱਜ ਦੀ ਨਵੀਂ ਜਿਹੜੀ ਕੁੜੀਆਂ ਮੁੰਡੇ, ਨਵੀਂ ਪੰਜਾਬੀ ਪੀੜ੍ਹੀ ਜਿਹਨੂੰ ਅਸੀਂ ਕਹਿੰਦੇ ਹਾਂ, ਮੇਰੀ ਖਾਸ ਕੋਸ਼ਿਸ਼ ਇਹ ਰਹਿੰਦੀ ਹੈ ਪੰਜਾਬੀ ਕਾਨਫਰੰਸਾਂ ਦੇ ਵਿੱਚ ਵੀ, ਮੇਲਿਆਂ ਦੇ ਵਿੱਚ ਵੀ, ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ। ਤੁਸੀਂ ਵੀ ਯੰਗਸਟਰ ਹੋ, ਤੁਸੀਂ ਬੜੀ ਛੇਤੀ ਉਹ ਮੁਕਾਮ ਹਾਸਲ ਕਰ ਲਿਆ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੁੰਦਾ, ਔਰ ਸਾਡੀ ਆਸ ਵੀ ਹੈ, ਸਾਡੀ ਕੋਸ਼ਿਸ਼ ਵੀ ਹੈ ਕਿ ਤੁਹਾਨੂੰ ਅਸੀਂ ਉਸ ਲੈਵਲ ਤੇ ਲੈ ਕੇ ਵੀ ਜਾਈਏ ਔਰ ਉੱਥੇ ਅਸੀਂ ਤੁਹਾਨੂੰ ਦੇਖੀਏ ਜਿਹੜਾ ਤੁਹਾਡਾ ਇੱਕ ਮੁਕਾਮ ਬਣਦਾ ਹੈ, ਪੰਜਾਬੀ ਫੋਕ ਦਾ ਮੁਕਾਮ ਬਣਦਾ ਹੈ। ਨਵੇਂ ਬਾਲਾਂ ਨੂੰ ਸੁਨੇਹਾ ਜਿਹੜੇ ਗਾਣ ਵਾਲੇ ਹਨ ਕੀ ਦਿਓਗੇ, ਕੀ ਮੈਸੇਜ ਉਹਨਾਂ ਵਾਸਤੇ ਛੱਡੋਗੇ ਕਿ ਇਹ ਲੀ ਜੇ ਇਸ ਤੇ ਤੁਸੀਂ ਚੱਲਣਾ ਜੇ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ? ਉਹਨਾਂ ਨੂੰ ਮੈਂ ਮੈਸੇਜ ਇਹ ਦੇਣਾ ਚਾਹਾਂਗੀ ਕਿ ਜਿਹੜੇ ਲੋਕ ਮੈਨੂੰ ਸੁਣ ਰਹੇ ਨੇ ਜਾਂ ਜਿਹੜੇ ਸ਼ੌਕ ਰੱਖਦੇ ਨੇ ਗਾਣ ਦਾ, ਉਹਨਾਂ ਨੂੰ ਚਾਹੀਦਾ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਫੋਕ ਕਲਚਰ ਹੈ ਨਾ ਬਹੁਤ ਜ਼ਿਆਦਾ ਘਟ ਗਿਆ ਹੈ, ਇਹਨੂੰ ਪਿੱਛੇ ਕੀਤਾ ਜਾ ਰਿਹਾ, ਲਿਹਾਜ਼ਾ ਇਹਨੂੰ ਪਿੱਛੇ ਨਹੀਂ ਕਰਨਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਹੈ ਕਿ ਸਾਡੇ ਪੰਜਾਬ ਦਾ, ਪਾਕਿਸਤਾਨ ਦਾ ਜਿਹੜਾ ਅਸਲ ਕਲਚਰ ਹੈ ਉਹ ਫੋਕ ਹੈ ਕਿ ਪੰਜਾਬੀ ਗਾਣਾ। ਲਿਹਾਜ਼ਾ ਤੁਸੀਂ ਸ਼ੌਕ ਰੱਖਦੇ ਹੋ, ਸ਼ੌਕੀਆ ਤੌਰ ਤੇ ਤੁਸੀਂ ਗਾਓ, ਲੇਕਿਨ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਜਿਹੜਾ ਨਾ ਉਹ ਫੋਕ ਨੂੰ ਕਰਨਾ ਚਾਹੀਦਾ ਹੈ। ਔਰ ਉਹਨਾਂ ਦਾ ਸ਼ੁਕਰੀਆ ਅਦਾ ਹੈ ਕਿਉਂਕਿ ਆਵਾਮ ਨਹੀਂ ਤੇ ਸਾਡੀ ਫਨਕਾਰੀ ਵੀ ਕੁਛ ਨਹੀਂ। ਜਦੋਂ ਕੋਈ ਅਸੀਂ ਗਾ ਰਹੇ ਹਾਂ, ਜਦੋਂ ਅੱਗੇ ਕੋਈ ਬੈਠਿਆ ਨਹੀਂ ਸੁਣਨ ਵਾਲਾ, ਤੇ ਸਾਡੀ ਫਨਕਾਰੀ, ਸਾਡੀ ਗਾਇਕੀ ਕਿਸ ਕੰਮ ਦੀ? ਲਿਹਾਜ਼ਾ ਉਹਨਾਂ ਸਾਰਿਆਂ ਦੇ ਪਿਆਰ ਨਾਲ ਹੀ ਸਾਡੀ ਆਵਾਜ਼, ਸਾਡੀ ਹਰ ਚੀਜ਼ ਨੂੰ ਅੱਗੇ ਵਧਾਇਆ ਜਾਂਦਾ ਹੈ, ਤੇ ਉਹਨਾਂ ਦੇ ਪਿਆਰ ਦਾ ਸ਼ੁਕਰੀਆ ਅਦਾ ਕਰਾਂਗੀ। ਤੇ ਲਿਹਾਜ਼ਾ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਜਿੰਨੀ ਹੋ ਸਕੇ ਮਿਹਨਤ ਕਰੋ ਔਰ ਫੋਕ ਜਿਹੜਾ ਕਲਚਰ ਹੈ ਉਹਨੂੰ ਅੱਗੇ ਵਧਾਉਣਾ ਚਾਹੀਦਾ। ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਅੱਗੇ ਜਾਰੀ ਰਹੇਗਾ, ਹੋਰ ਵੀ ਗੱਲਬਾਤ ਹੁੰਦੀ ਰਹੇਗੀ। ਤੇ ਹੁਣ ਅਖੀਰ ਤੇ ਅੱਜ ਦੀ ਇਸ ਨੂੰ ਤੁਸੀਂ ਇੱਕ ਐਪੀਸੋਡ ਸਮਝੋ ਜਾਂ ਕਿ ਪਹਿਲਾ ਇੰਟਰਵਿਊ ਸਮਝੋ। ਮੁਸਕਾਨ ਹੋਰਾਂ ਦੇ ਨਾਲ ਗੱਲਾਂ ਬਾਤਾਂ ਅੱਗੇ ਹੁੰਦੀਆਂ ਰਹਿਣਗੀਆਂ ਤੇ ਸਾਨੂੰ ਕੁਛ ਅਖੀਰ ਤੇ ਕੁਛ ਐਸਾ ਸੁਣਾਓ ਕਿ ਰੂਹ ਰਾਜ਼ੀ ਹੋ ਜਾਵੇ, ਤੇ ਜਿਹੜੇ ਲੋਕ ਇਸ ਇੰਟਰਵਿਊ ਨੂੰ ਬੰਦ ਕਰਨ ਸੁਣਨਾ, ਉਹਨਾਂ ਦੇ ਅੱਗੇ ਤੋਂ ਖੁਆਇਸ਼ ਹੋਵੇ ਕਿ ਅਗਲਾ ਇੰਟਰਵਿਊ ਮੁਸਕਾਨ ਦਾ ਸੀ ਉਹ ਕਦੋਂ ਸੁਣਾਂਗੇ। ਤੇ ਮੇਰਾ ਤੇ ਇੱਕ ਜਿਹੜਾ ਗੀਤ ਹੈ ਨਾ, ਰਾਤੀ ਕਿਉਂ ਨਹੀਂ ਆਇਆ 94, ਜੀ ਜੀ, ਬਹੁਤ ਜ਼ਿਆਦਾ ਪਾਪੂਲਰ ਜਾ ਰਿਹਾ ਹੈ। ਇੰਨਾ ਕੁ ਸਾਰੇ ਲਾਈਕ ਕਰਦੇ ਨੇ ਉਹਨੂੰ, ਇੰਨਾ ਕੁ ਪਿਆਰ ਦਿੰਦੇ ਨੇ ਉਹ ਸੁਣ ਕੇ, ਕਮੈਂਟਾਂ ਵਿੱਚ ਵੀ, ਬਾਹਰ ਦੇ ਮੁਲਕਾਂ 'ਚ ਵੀ, ਸਾਡੇ ਇੱਥੇ ਵੀ। ਮੇਰੀ ਸਲਾਹ ਹੈ ਕਿ ਮੈਂ ਜਿਹੜਾ ਮੇਰਾ ਗਾਣਾ ਉਹ ਪਸੰਦ ਕਰਦੇ ਨੇ ਨਾ, ਮੈਂ ਉਹੀ ਉਹਨਾਂ ਨੂੰ ਸੁਣਾ ਦਿਆਂ। ਜੀ ਪਲੀਜ਼ ਜੀ।
ਹੋ ਰਾਤੀ ਕਿਉਂ ਨਹੀਂ ਆਇਆ ਚੰਨ ਵੇ, ਉਹ ਰਾਤੀ ਕਿਉਂ ਨਹੀਂ ਆਇਆ ਚੰਨ ਵੇ, ਤੇਰੀ ਡੀਕ ਤੇ ਕੁੰਡਾ ਨਹੀਂ ਲਾਇਆ। ਛੰਨੇ ਵਿੱਚ ਦੁੱਧ ਰੱਖਿਆ, ਉਹ ਛੰਨੇ ਵਿੱਚ ਦੁੱਧ ਰੱਖਿਆ, ਠੰਡਾ ਹੋ ਗਿਆ ਕਿ ਉਹ ਵਿੱਚ ਪਾਇਆ। ਰਾਤੀ ਕਿਉਂ ਨਹੀਂ ਆਇਆ ਚੰਨ ਵੇ, ਉਹ ਰਾਤੀ ਕਿਉਂ ਨਹੀਂ ਆਇਆ ਚੰਨ ਵੇ, ਤੇਰੀ ਡੀਕ ਤੇ ਕੁੰਡਾ ਨਹੀਂ ਲਾਇਆ। ਉਹ ਚਾਏ ਚਾਏ ਸਿਰ ਧੋਲਿਆ, ਉਹ ਚਾਏ ਚਾਏ ਸਿਰ ਧੋਲਿਆ, ਕੰਗੀ ਫੇਰ ਕੇ ਕਲਿੱਪ ਵਿੱਚ ਲਾਇਆ। ਬੁੱਲਾਂ ਉੱਤੇ ਲਾਈ ਸੁਰਖੀ, ਉਹ ਬੁੱਲਾਂ ਉੱਤੇ ਲਾਈ ਸੁਰਖੀ, ਧਾਰੀ ਬਨ ਕੇ ਸੀ ਕਜਲਾ ਪਾਇਆ। ਰਾਤੀ ਕਿਉਂ ਨਹੀਂ ਆਇਆ ਚੰਨ ਵੇ, ਉਹ ਰਾਤੀ ਕਿਉਂ ਨਹੀਂ ਆਇਆ ਚੰਨ ਵੇ, ਤੇਰੀ ਡੀਕ ਤੇ ਕੁੰਡਾ ਨਹੀਂ ਲਾਇਆ। ਬਹੁਤ ਵਧੀਆ ਮੁਸਕਾਨ ਜੀ, ਬਹੁਤ ਸੋਹਣਾ ਤੁਸੀਂ ਗਾਇਆ ਔਰ ਬਹੁਤ ਸੋਹਣੀ ਅੱਜ ਦੀ ਗੱਲਬਾਤ। ਤੇ ਆਸ ਕਰਦੇ ਹਾਂ ਕਿ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ ਇਨਸ਼ਾਅੱਲਾ। ਔਰ ਲੋਕਾਂ ਨੂੰ ਅਸੀਂ ਗੱਲਾਂ ਵੀ ਸੁਣਾਵਾਂਗੇ ਤੇ ਲੋਕਾਂ ਨੂੰ ਗਾਣੇ ਵੀ ਸੁਣਾਵਾਂਗੇ, ਤਾਂ ਜੇ ਅਸੀਂ ਆਪਣੇ ਪੰਜਾਬੀ ਫੋਕ ਦੇ ਨਾਲ, ਪੰਜਾਬੀ ਕਲਚਰ ਦੇ ਨਾਲ ਅਸੀਂ ਲੋਕਾਂ ਨੂੰ ਜੋੜਦੇ ਰਹੀਏ। ਬਹੁਤ ਸ਼ੁਕਰੀਆ ਤੁਹਾਡਾ।